ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 14 ਫਰਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤੇ ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਜਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਤ ਅਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਨੇਲਾ ਦੀ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਵੱਧ ਗਏ ਤੇ ਸ਼ੁਰੂਆਤ ਕਰੀਏ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਦੀ ਟਸਲ ਤੋਂ। ਸ਼ੁਰੂਆਤ ਦੇ ਵਿੱਚ ਲੱਗਦਾ ਸੀਗਾ ਕਿ ਚੀਜ਼ਾਂ ਸੈੱਟ ਹੋ ਜਾਣਗੀਆਂ, ਪਰ VC ਨੂੰ ਲਾਉਣ ਤੋਂ ਬਾਅਦ ਹੌਲੀ ਚੀਜ਼ਾਂ ਇੱਥੋਂ ਤੱਕ ਆ ਗਈਆਂ ਕਿ ਮੁੱਖ ਮੰਤਰੀ ਸਾਹਿਬ ਨੇ ਇਹੀ ਕਹਿਤਾ ਸਿੱਧਾ ਟਵੀਟ ਕਰਕੇ ਕਿ ਮੈਂ ਤਾਂ ਬਈ ਆਪਦੇ 3 ਕਰੋੜ ਲੋਕਾਂ ਨੂੰ ਜਵਾਬ ਦੇ ਆ, ਤੁਹਾਨੂੰ ਕੇਂਦਰ ਦੇ ਲਾਏ ਕਿਸੇ ਅਹੁਦੇਦਾਰ ਨੂੰ ਨਹੀਂ। ਸ਼ਾਇਦ ਕੁਛ ਇਦਾਂ ਦਾ ਹੀ ਕੁਛ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ। ਹੁਣ ਇਹ ਜਿਹੜੀ ਅਣਬਣ ਹੈ ਮਿੰਟੂ ਜੀ, ਕਿ ਵਾਕਈ ਸੰਕਟ ਦੇ ਵਿੱਚ ਬਦਲਣ ਲੱਗ ਪਈ ਹੈ? ਨਹੀਂ, ਦੇਖੋ ਅੱਜ ਵੀ ਬਿਆਨ ਆਇਆ, ਕੱਲ ਦਾ ਤਾਂ ਬਿਆਨ ਉਹ ਬਿਆ, ਅੱਜ ਇੱਕ ਹੋਰ ਬਿਆਨ ਆਇਆ। ਉਹ ਕਹਿੰਦੇ ਨੇ ਕਿ ਪੰਜਾਬ ਦੇ ਫੈਸਲੇ ਇਲੈਕਟਡ ਲੋਕ ਲੈਣਗੇ, ਸਿਲੈਕਟਡ ਨਹੀਂ। ਜੀ। ਤਾਂ ਫਿਰ ਇਹ ਸੰਵਿਧਾਨਕ ਸੰਕਟ ਹੀ ਤੁਹਾਡੇ ਬੂਰੂਹਾਂ ਤੇ ਖੜਾ ਨਜ਼ਰ ਆਉਂਦਾ ਹੈ। ਕਿਉਂਕਿ ਦੇਖੋ ਮਾਮਲਾ ਕੀ ਹੈ ਕਿ ਹੁਣ ਇਲੈਕਟਡ ਤੇ ਸਿਲੈਕਟਡ ਗੱਲ ਇਹ ਆ ਕਿ ਇਹ ਵੇਖਣ ਨੂੰ ਤਾਂ ਹੁਣ ਸਾਡੇ ਪੰਜਾਬੀ ਤਾਂ ਤਾੜੀਆਂ ਮਾਰ ਦੇਣਗੇ ਵੀ ਅੜ ਗਿਆ ਮਾਨ, ਬੱਲੇ ਬੱਲੇ ਬੱਲੇ, ਹੁਣ ਨਹੀਂ ਛੱਡਦਾ, ਹੁਣ ਤਾਂ ਲੈ ਗਿਆ ਲੱਖੋ ਜੀ। ਇਹ ਕੌਣ ਹੁੰਦੇ RSS ਵਾਲੇ, ਏਦਾਂ ਹੁੰਦਾ। ਪਰ ਮਸਲਾ ਕੀ ਹੈ ਕਿ ਇਲੈਕਟਡ ਲੋਕਾਂ ਨੇ ਵੀ ਵਿਧੀ ਵਿਧਾਨ ਦੇ ਮੁਤਾਬਕ ਚੱਲਣਾ ਹੈ ਜੀ। ਜਿੱਥੇ ਉਹ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਹੋ ਗਏ, ਰਾਜਪਾਲ ਜਦੋਂ ਇਹ ਕਹਿ ਦੇਗਾ ਕਿ ਇਹਨਾਂ ਤੇ ਹੁਣ ਮੇਰਾ ਭਰੋਸਾ ਨਹੀਂ ਰਿਹਾ, ਲੈਟਰ ਜਾਏਗਾ, 356 ਇੰਪੋਜ਼ ਹੋ ਜਾਂਦੀ ਹੈ। ਸਰਕਾਰਾਂ ਸਰਕੂਰਾਂ ਫਿਰ ਲੱਭਿਆ ਨਹੀਂ ਲੱਭਦੀਆਂ, ਫਿਰ ਉਸ ਲਿਸਟ 'ਚ ਚਲੇ ਜਾਂਦੀਆਂ ਨੇ ਜਿੱਥੇ ਇੰਦਰਾ ਗਾਂਧੀ, ਜਿੱਥੇ ਤੁਹਾਨੂੰ ਨਹਿਰੂ ਕਾਲ, ਜਿੱਥੇ ਤੁਹਾਨੂੰ ਭਾਜਪਾ ਵਾਲੇ ਉਹ ਸਾਰੇ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ। ਤਾਂ ਇਸ ਕਰਕੇ ਇਹ ਚੀਜ਼ ਕਹਿ ਦੇਣੀ ਠੀਕ ਹੈ, ਸਿਆਸੀ ਜੁਮਲੇਬਾਜ਼ੀ, ਸਿਆਸੀ ਬਿਆਨਬਾਜ਼ੀ ਤੇ ਜਿਹੜੀ ਹੈ ਨਾ ਉਹ ਕੁਛ ਹੱਦ ਤੱਕ ਆਪਾਂ ਕਹਿ ਸਕਦੇ ਹਾਂ। ਪਰੰਤੂ ਅਸਲ 'ਚ ਕੀ ਹੈ ਕਿ ਤੁਸੀਂ ਆਰਟੀਕਲ ਪੜ੍ਹੋ ਨਾ, ਜੋ ਰਾਜਪਾਲ ਦੇ ਕੋਲ ਵਿਧਾਨਕ ਸ਼ਕਤੀਆਂ ਨੇ ਉਹ ਆਰਟੀਕਲ 151 ਤੋਂ ਸਟਾਰਟ ਹੁੰਦੀਆਂ ਨੇ ਤੇ ਮਤਲਬ ਕਿ ਗਾਂ ਤੁਰੀਆਂ ਜਾਂਦੀਆਂ ਤਾਂ ਇਹਨੂੰ ਜਦੋਂ ਤੁਸੀਂ ਪੜ੍ਹੋਗੇ ਤਾਂ ਸਾਫ਼ ਤੌਰ ਤੇ 167 'ਚ ਜਦੋਂ ਚਲੇ ਜਾਓਗੇ ਤਾਂ ਉੱਥੇ ਤੁਹਾਨੂੰ ਨਜ਼ਰ ਆਏਗਾ ਲਿਖਿਆ ਕਿ ਜਿਹੜਾ ਮਤਲਬ ਕਿ ਮੁੱਖ ਮੰਤਰੀ ਹੈ, ਕੋਈ ਵੀ ਮੁੱਖ ਮੰਤਰੀ ਹੈ ਤਾਂ ਭਾਈ ਉਹ ਜਵਾਬਦੇਹ ਹੈ। ਰਾਜਪਾਲ ਉਹਦੇ ਤੋਂ ਜਿਹੜੇ ਪ੍ਰਸ਼ਾਸਕੀ ਕਾਰਜ ਨੇ ਜਾਂ ਮਤਲਬ ਕਿ ਜਿੱਦਾਂ ਵਿਧੀ ਵਿਧਾਨ ਦੇ ਮੁਤਾਬਕ ਜਿਵੇਂ ਬਿੱਲ ਵਗੈਰਾ ਜੋ ਲਿਆਂਦੇ ਤਾਂ ਉਹਨਾਂ ਦੀ ਜਾਣਕਾਰੀ ਮੰਗ ਸਕਦਾ ਤੇ ਮੁੱਖ ਮੰਤਰੀ ਬਾਉਂਡ ਹੈ। ਜੀ, ਮਤਲਬ ਕਿ ਮੁੱਖ ਮੰਤਰੀ ਬਾਉਂਡ ਹੈ। ਇਹ 167 ਇਸੇ ਕਰਕੇ ਉਸ ਲੈਟਰ ਦੇ ਵਿੱਚ ਜਿਹੜਾ ਆਰਟੀਕਲ ਹੈ ਮੈਂਸ਼ਨ ਵੀ ਕੀਤਾ ਗਿਆ। ਹਾਲਾਂਕਿ ਦੇਖੋ ਗੱਲ ਇਹ ਹੈ ਕਿ ਹੁਣ ਆਪੋ ਆਪਣੇ ਹਿਸਾਬ ਦੇ ਨਾਲ ਗਾਂ ਫਿਰ ਤੁਹਾਨੂੰ ਪਤਾ ਹੀ ਹੈ ਸਿਆਸਤਦਾਨ ਕਹਿੰਦੇ ਹੁੰਦੇ ਆ ਕਹਿ ਨਹੀਂ ਹੈ ਜੀ ਐ ਜੀ। ਤੋ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਅਸਲ 'ਚ ਹੁਣ ਕਹਾਣੀ ਇਹ ਹੈ ਕਿ ਇਹ ਆਪਣੇ ਪੱਧਰ ਤੇ ਉਹ 163 ਨੂੰ ਤਰਜੀਹ ਦਿੰਦੇ ਆ ਕਿ ਆਰਟੀਕਲ 163 ਦੇ ਵਿੱਚ ਬਈ ਏਦਾਂ ਹੈ ਜੀ, ਏਦਾਂ ਆ ਕਿ ਜਿਹੜੇ ਰਾਜਪਾਲ ਆ
ਉਹ ਸਹਾਇਤਾ ਤੇ ਸਲਾਹ ਦੇਣ ਦੇ ਲਈ ਮੰਤਰੀ ਪ੍ਰੀਸ਼ਦ ਨੂੰ ਜਿਹੜੇ ਆ ਉਹ ਹੈਗੇ ਆ, ਤੇ ਮੰਤਰੀ ਪ੍ਰੀਸ਼ਦ ਜੋ ਸਲਾਹ ਦੇਵੇਗਾ ਉਹਨਾਂ ਨੂੰ ਮੰਨਣੀ ਜ਼ਰੂਰੀ ਹੈ ਜੀ ਜਿਵੇਂ ਹੁਣ ਮੈਂ ਕਿਹਾ ਕਿ ਦੋ ਸ਼ਕਤੀ ਦੇ ਤੁਰੇ ਨੇ ਤਾਂ ਦੋਨੇ ਹੀ ਆਪੋ ਆਪਣੇ ਰਸਤੇ ਤੇ ਤੁਰੇ ਪਏ ਨੇ, ਪਰ ਜਿਵੇਂ ਉਹਨਾਂ ਨੇ 167 ਮੈਂਸ਼ਨ ਕੀਤਾ ਤੇ 167 ਦੇ ਵਿੱਚ ਤਾਂ ਮੁੱਖ ਮੰਤਰੀ ਬਣਨ ਨੇ ਉਹਨਾਂ ਨੇ ਜਾਣਕਾਰੀ ਜਿਹੜੀ ਆ ਮੁਹੱਈਆ ਕਰਵਾਉਣੀ ਹੈ, ਪਰ ਇਹ ਕਹਿੰਦੇ ਆ ਕਿ ਨਹੀਂ ਅਸੀਂ ਜਿਹੜੀ ਜਾਣਕਾਰੀ ਉਹ ਨਹੀਂ ਦੇਵਾਂਗੇ, ਤਾਂ ਫਿਰ ਸੰਕਟ ਤੇ ਪੈਦਾ ਹੋ ਗਿਆ ਨਾ ਜੀ। ਹਾਲਾਂਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਇੰਨੀ ਛੇਤੀ ਕੋਈ ਬਹੁਤੀ ਵੱਡੀ ਗੱਲ ਤੇ ਜਿਹੜੀ ਆ ਉਹ ਨਹੀਂ ਹੋ ਸਕਦੀ ਕਿ ਧਾਰਾ 356 ਲਾ ਕੇ ਤੇ ਸਰਕਾਰ ਦਾ ਭੋਗ ਪਾ ਦੇਣ, ਐਸਾ ਤੇ ਨਹੀਂ ਹੈ, ਪਰੰਤੂ ਫਿਰ ਵੀ ਸ਼ਕਤੀਆਂ ਦਾ ਟਕਰਾਅ ਜਿਹੜਾ ਇੱਕ ਸੰਵਿਧਾਨਕ ਸੰਕਟ ਤੇ ਪੈਦਾ ਕਰ ਸਕਦਾ ਹੈ ਨਾ। ਤੇ ਦੂਜੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਦੇਖੋ ਗੱਲ ਇੱਕ ਹੋਰ ਵੀ ਹੈ ਕਿ ਚਲੋ ਇੱਕ ਤੇ ਹੈਗਾ ਨਾ ਜਵਾਬ ਤੁਸੀਂ ਦੇਣਾ ਜਾਂ ਨਹੀਂ ਦੇਣਾ, ਜਾਂ ਸੰਵਿਧਾਨਕ ਸ਼ਕਤੀਆਂ ਦਾ ਬਈ ਕਿਵੇਂ ਨਿਬੇੜਾ ਹੋਵੇ, ਉਹ ਤਾਂ ਸੁਪਰੀਮ ਕੋਰਟ ਬੈਠੀ ਹੈ, ਫਿਰ ਉਹ ਨਿਖੇੜਾ ਕਰ ਦੇਗੀ ਅਖੀਰ ਜਦੋਂ ਤੁਸੀਂ ਖੈਬੜ ਨੂੰ ਨਾ ਹਟੇ ਤਾਂ ਉਹ ਦੱਸਦਾ ਹੈ ਕਿ ਬਈ ਕੀ ਕੁਛ ਕੀਤਾ ਜਾ ਸਕਦਾ, ਕੀ ਕੁਛ ਨਹੀਂ ਕੀਤਾ ਜਾ ਸਕਦਾ ਜੀ। ਤਾਂ ਬਾਕੀ ਇਹ ਸਪਸ਼ਟ ਹੈ ਕਿ ਗਵਰਨਰ ਜਿਹੜੇ ਆ ਸੰਵਿਧਾਨਕ ਅਹੁਦੇ ਤੇ ਆਪਾਂ ਕਹਿ ਲਈਏ ਸੰਵਿਧਾਨਕ ਮੁਖੀ ਹੁੰਦੇ ਆ, ਤੇ ਜਾਣਕਾਰੀ ਜਿਹੜੀ ਮੰਗੀ ਹੈ ਤਾਂ ਸਰਕਾਰ ਨੂੰ ਦੇਣੀ ਚਾਹੀਦੀ ਹੈ। ਇਹ ਕਾਨੂੰਨੀ ਮਾਹਰ ਵੀ ਕਹਿ ਰਹੇ, ਮੈਂ ਕੋਟ ਕਰ ਦਿੰਦਾ, ਜਿਹੜੇ ਸਾਬਕਾ ਡਿਪਟੀ ਸਪੀਕਰ ਰਹੇ ਨੇ ਵੀਰ ਦਵਿੰਦਰ ਸਿੰਘ, ਉਹਨਾਂ ਨੇ ਵੀ ਇਸ ਗੱਲ ਦੀ ਸ਼ਾਦੀ ਕਰੀ ਹੈ। ਉਹ ਕਹਿੰਦੇ ਕਿ ਬਈ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ, ਮੈਂ ਕੋਟ ਕਰ ਦਿੰਦਾ। ਫਿਰ ਜਿਹੜੇ ਹੈਗੇ ਨੇ ਕੇਂਦਰ ਸਰਕਾਰ ਦੇ ਇੱਥੇ ਸਭ ਤੋਂ ਵੱਡੇ ਵਕੀਲ ਆ ਜੀ, ਜਿਹੜੇ ਸਭ ਤੋਂ ਵੱਡੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਜਿਹੜੇ ਹੁੰਦੇ ਨੇ, ਉਹਨਾਂ ਦੇ ਲਾਏ ਹੁੰਦੇ ਨੇ ਜਿਹੜੇ ਸੋਲਿਸਟਰ, ਤਾਂ ਉਹ ਵੀ ਕਹਿ ਰਹੇ ਨੇ, ਉਹ ਕਹਿ ਰਹੇ ਆ ਕਿ ਦੇਖੋ ਤੁਹਾਨੂੰ ਇਹ ਜਾਣਕਾਰੀਆਂ ਦੇਣੀਆਂ ਹੀ ਪੈਣਗੀਆਂ ਜੀ। ਮਤਲਬ ਹੁਣ ਆਪਾਂ ਇੱਕ ਕੇਂਦਰ ਦੇ ਨੁਮਾਇੰਦੇ ਦਾ ਇੱਥੇ ਦੇਖ ਲਿਆ ਬਿਆਨ, ਤੇ ਇੱਕ ਦੂਸਰਾ ਜਿਹੜਾ ਸਾਡੇ ਇੱਥੇ ਦੀ ਲੋਕਲ ਲੀਡਰਸ਼ਿਪ ਦੇ ਵਿੱਚ ਬੜਾ ਵੱਡਾ ਨਾਮ ਹੈ, ਤਾਂ ਕਹਿਣ ਦਾ ਮਤਲਬ ਮੈਂ ਤੁਹਾਨੂੰ ਨਾਲੇ ਉਹ ਜਿਹੜਾ 167 ਵੀ ਪੜ੍ਹ ਕੇ ਸੁਣਾ ਦਿੱਤਾ, ਉਹਦੇ ਵੈਸੇ ਖੰਡ ਨੇ 3 ਕਲੌਜ਼ ਨੇ ਜੀ ਜੀ, ਤਾਂ ਉਹਨਾਂ ਦੇ ਵਿੱਚ ਇਹ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਲਿਖਿਆ, ਪਰ ਇਹ 163 ਦਾ ਹਵਾਲਾ ਦਿੰਦੇ ਨੇ। ਖੈਰ, ਪਰ ਇਹ ਤੋਂ ਵੀ ਇੱਕ ਵੱਡੀ ਗੱਲ ਹੈ ਨਾ ਜੀ, ਜਿਹੜੀ ਅਸਲ 'ਚ ਇਹਨਾਂ ਵਾਸਤੇ ਬਹੁਤ ਜ਼ਿਆਦਾ ਕਸੂਤੀ ਸਾਬਤ ਹੋ ਸਕਦੀ ਹੈ, ਉਹ ਇਹ ਆ ਕਿ ਇੱਕ ਮੀਟਿੰਗ ਜਿਹੜੀ 3 ਜਨਵਰੀ ਨੂੰ ਹੁੰਦੀ ਆ, ਉਹਦੇ 'ਚ ਦਿੱਲੀ ਦਾ ਇੱਕ ਕਰਿੰਦਾ ਬੈਠਾ ਕੈਬਨਿਟ ਦੀ ਮੀਟਿੰਗ 'ਚ, ਰਾਜਪਾਲ ਦਾ। ਹੁਣ ਦੇਖੋ ਜਿੱਥੋਂ ਸਾਰਾ ਵਿਗਾੜ ਪਿਆ ਇਸ ਮਾਮਲੇ ਦਾ, ਹੁਣ ਉਹਦਾ ਜਵਾਬ ਕੀ ਦੇਣਗੇ ਮੈਨੂੰ ਦੱਸੋ ਪ੍ਰਵੀਨ ਜੀ, ਕੀ ਜਵਾਬ ਦੇਣਗੇ, ਕੀ ਲਿਖ ਕੇ ਭੇਜਣਗੇ ਰਾਜਪਾਲ ਨੂੰ? ਦੂਜੀਆਂ ਚੀਜ਼ਾਂ ਦਾ ਜਵਾਬ ਤਾਂ ਦਿੱਤਾ ਜਾ ਸਕਦਾ ਕਿਉਂਕਿ ਕੱਟੜ ਇਮਾਨਦਾਰ ਸਰਕਾਰ ਹੈ, ਇਹਦੇ ਵਿੱਚ ਹੇਰਾਫੇਰੀ ਦੀ ਤਾਂ ਗੁੰਜਾਇਸ਼ ਹੀ ਨਹੀਂ ਗੀ। ਤਾਂ ਚਲੋ ਜੋ ਮਤਲਬ ਕਿ ਹੋਇਆ ਸੋ ਹੋਇਆ। ਤੁਸੀਂ ਮੈਨੂੰ ਦੱਸੋ ਇੱਕ ਕੈਬਨਿਟ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਇੱਕ ਸੱਜਣ ਬੈਠਾ ਹੋਵੇ ਜੀ, ਜਿਹਦੇ ਕੋਲ ਕੋਈ ਅਹੁਦਾ ਨਹੀਂ ਹੈ, ਕੋਈ ਮਰਾਤਬਾ ਨਹੀਂ, ਕੋਈ ਪੰਜਾਬ ਦੇ ਨਾਲ ਉਹਦਾ ਲੈਣਾ ਦੇਣਾ ਨਹੀਂ ਹੈ, ਉਹਦਾ ਜਵਾਬ ਕੀ ਦਿਓਗੇ ਜੀ? ਉਹਦਾ ਕੋਈ ਜਵਾਬ ਨਾ ਮਾਲਵਿੰਦਰ ਸਿੰਘ ਕੰਗ ਦੇ ਸਕਿਆ। ਅੱਜ ਇਹਨਾਂ ਦਾ ਵਕੀਲ ਆਇਆ ਸੀਗਾ ਇੱਕ ਬਹੁਤ ਵੱਡੇ ਟੈਲੀਵਿਜ਼ਨ ਡਿਬੇਟ ਤੇ, ਕਿਉਂਕਿ ਸਾਡੇ ਇੱਥੇ ਹੁਣ ਚੱਲੀ ਜਾਂਦੀਆਂ ਨੇ ਨਾ ਪ੍ਰਾਈਮ ਟਾਈਮ 'ਚ ਡਿਬੇਟਾਂ ਚੱਲਦੀਆਂ ਨੇ, ਤੇ ਬਹੁਤ ਵੱਡਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਵਕੀਲ ਘੱਲਿਆ ਸੀਗਾ, ਉਹ ਘਲਾਇਆ ਗਿਆ ਵਕੀਲ ਵੀ ਇਹਦੇ ਤੇ ਕੋਈ ਗੱਲ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਸਿੱਧੇ ਤੌਰ ਤੇ ਬਹੁਤ ਕਸੂਤਾਯਬ ਹੈ ਆਮ ਆਦਮੀ ਪਾਰਟੀ ਵਾਸਤੇ। ਦੂਜੀਆਂ ਚੀਜ਼ਾਂ ਦਾ ਤਾਂ ਹੱਲ ਹੈ ਨਾ, ਤੁਸੀਂ ਕਹਿ ਸਕਦੇ ਹੋ ਕਿ ਬਈ ਅਸੀਂ ਭੇਜੇ ਆ ਜੀ, ਸਾਡੀ ਮੈਰਿਟ ਸੀਗੀ, ਇਹਦੇ ਆਧਾਰ ਤੇ ਅਸੀਂ ਉਹ ਪ੍ਰਿੰਸੀਪਲ ਭੇਜੇ ਆ, ਠੀਕ ਹੈ ਬਸ। ਜਾਂ ਜੋ ਵੀ ਹੈ ਕੁਲਦੀਪ ਚਾਹਲ ਵਾਲਾ ਮੁੱਦਾ ਹੈ, ਉਹ ਤੁਸੀਂ ਦੱਸ ਸਕਦੇ ਹੋ, ਐਡਰੈਸ ਕਰ ਸਕਦੇ ਹੋ, ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਪਰ ਆ ਜਿਹੜਾ ਹੁਣ ਪੰਗਾ ਹੈ, ਇਹਦੇ ਵਿੱਚ ਤੁਸੀਂ ਕੀ ਜਵਾਬ ਦਿਓਗੇ? ਤੁਸੀਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਜੀ ਕਿ ਉਹ ਮਤਲਬ ਕਿ ਨਿਆਣਾ ਕੋਈ 5-7 ਸਾਲ ਦਾ ਕੁਲਫੀ ਚੁੱਪਦਾ ਤੇ ਪੌੜੀਆਂ ਚੜ ਕੇ ਸੈਕਟਰੀਏਟ ਉੱਥੇ ਆ ਗਿਆ ਜੀ, ਏਦਾਂ ਥੋੜੀ ਨਾ ਕਹਿ ਸਕਦੇ ਹੋ ਤੁਸੀਂ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਇਸ ਟਕਰਾਅ ਵੱਲ ਵਧਣਾ ਉਹ ਸੁਭਾਵਿਕ ਸੀ, ਕਿਉਂਕਿ 1-2 ਨੁਕਤਿਆਂ ਤੇ ਇਹ ਫਸਦੇ ਸਨ। ਹੁਣ ਜਿੱਦਾਂ ਇੱਕ ਐਸਾ ਚੇਅਰਮੈਨ ਲਾਈ ਬੈਠੇ ਆ ਜਿਹਦਾ ਨੁਕਤਾ ਚੁੱਕਿਆ ਇਹਨਾਂ ਨੇ ਕਿ ਬਈ ਜਵੰਦਾ ਉਹ ਤਾਂ ਜ਼ਮੀਨ ਹੜੱਪਣ ਦਾ ਕੇਸ ਦੇ ਵਿੱਚ ਉਹ ਨਾਮਜ਼ਦ ਆ, ਤੁਸੀਂ ਉਹਨੂੰ ਚੇਅਰਮੈਨ ਸੌਂਪ ਦਿੱਤਾ, ਚੇਅਰਮੈਨ ਹੀ ਸੌਂਪ ਦਿੱਤੀ ਹੈ, ਚੇਅਰਮੈਨ ਲਾ ਦਿੱਤਾ, ਤਾਂ ਉਹਦੇ ਤੇ ਕਹਿੰਦੇ ਕਿ ਯਾਰ ਦੇਖੋ ਉਹ ਕਿਹੜਾ ਦੋਸ਼ੀ ਸਾਬਤ ਹੋਇਆ, ਉਹ ਤਾਂ ਸਫਾਈ ਆ ਗਏ। ਤੇ ਫਿਰ ਮਜੀਠੀਆ ਨੂੰ ਕਿਹੜਾ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਜਿਹਨੂੰ ਤੁਸੀਂ ਕਹਿੰਦੇ ਇਹ ਡਰੱਗ ਤਸਕਰ ਆ ਜੀ। ਤਾਂ ਗੱਲ ਇਹ ਆ ਕਿ ਇਹਨਾਂ ਦੇ ਪੈਮਾਨੇ ਹਿੱਲ ਗਏ ਸੱਤਾ ਚ ਆ ਕੇ। ਤਾਂ ਹੁਣ ਉਹ ਜਿਹੜੀ ਮੀਟਿੰਗ ਵਾਲਾ ਮਸਲਾ ਹੈ ਨਾ, ਕਿਉਂਕਿ ਉਹ ਮੀਟਿੰਗ ਵਾਲੀਆਂ ਤਸਵੀਰਾਂ ਵਾਇਰਲ ਹੋ ਗਈਆਂ ਸੀ ਵਿੱਚੋਂ ਹੀ,
ਜੀ। ਵਿੱਚੋਂ ਵਾਇਰਲ ਹੋ ਗਈਆਂ, ਸਾਰਾ ਕੁਝ ਆ ਗਿਆ। ਸਾਡੇ ਵਰਗਿਆਂ ਨੇ ਵੀ ਪ੍ਰੋਗਰਾਮ ਕੀਤੇ, ਬਥੇਰਾ ਕੁਝ ਹੋਇਆ। ਉਹਤੇ ਬਾਅਦ ਕੀ ਹੈ ਕਿ ਮਤਲਬ ਕਿ ਇਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ। ਅਸੀਂ ਇਹਨਾਂ ਦੇ ਅਧਿਕਾਰਤ ਜਿੰਨੇ ਵੀ ਬੰਦੇ ਆ, ਉਹਨਾਂ ਨੂੰ ਕਿਸੇ ਨੂੰ ਈਮੇਲ ਕੀਤਾ, ਕਿਸੇ ਨੂੰ ਫੋਨ ਕੀਤਾ, ਕਿਸੇ ਕੋਲ ਇਹਦਾ ਕੋਈ ਜਵਾਬ ਹੀ ਨਹੀਂ ਸੀਗਾ। ਹੁਣ ਵੀ ਜਵਾਬ ਨਹੀਂ ਹੈਗਾ। ਸੋ ਜੀ। ਉਹ ਜਿਹੜਾ ਮਾਮਲਾ ਹੈ ਉਹ ਬਹੁਤ ਕਸੂਤਾ ਹੈ ਇਹਨਾਂ ਵਾਸਤੇ। ਖੈਰ, ਹੁਣ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਸੰਵਿਧਾਨਕ ਸੰਕਟ ਦੀ ਬਈ ਆਮਦ ਤੇ ਹੋ ਗਈ ਆ, ਹੁਣ ਇਹ ਕਿੱਥੋਂ ਤੱਕ ਜਾਏਗਾ ਕੁਝ ਨਹੀਂ ਕਿਹਾ ਜਾ ਸਕਦਾ। ਵੈਸੇ ਤੇ ਜੇ ਤੁਸੀਂ ਦੇਖੋਗੇ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰਾਜਪਾਲ ਜਿਹੜੇ ਆ ਉਹ ਠੀਕ ਆ, ਸੰਵਿਧਾਨਕ ਸ਼ਕਤੀਆਂ ਰੱਖਦੇ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਰਾਜਪਾਲ 100 ਦਾ 100% ਸ਼ੁੱਧ ਸੋਨਾ ਹੀ ਆ। ਖੋਟ ਉੱਥੇ ਵੀ ਆ। ਜੀ ਜੀ। ਖੋਟ ਉੱਥੇ ਵੀ ਹੈਗੀ ਆ, ਕਿਉਂਕਿ ਦੇਖੋ ਨਾ, ਕੱਲ ਚਿੱਠੀ ਇਸ ਵੇਲੇ ਜਿਹੜੀ ਚਿੱਠੀ ਵਾਇਰਲ ਹੋਈ ਆ ਮੀਡੀਆ ਚੋਂ, ਕਿਹਨੇ ਖਿਲਾਈ? ਜੀ। ਖੇਡ ਤਾਂ ਖੁੱਲ ਕੇ ਗਵਰਨਰ ਵੀ ਖੇਡ ਰਹੇ ਆ ਨਾ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਤੇ ਤਮਿਲਨਾਡੂ ਚ ਤਾਂ ਦੇਖੋ ਨਾ, ਅੱਜ ਤੱਕ ਜਿਹੜਾ ਨਹੀਂ ਹੋਇਆ ਉਹ ਤਾਂ ਇਤਿਹਾਸ ਹੀ ਬਣ ਗਿਆ। ਹਾਂ ਜੀ, ਬਿਲਕੁਲ। ਕਿ ਉੱਥੇ ਜਿਹੜੇ ਹੈਗੇ ਨੇ ਰਾਜਪਾਲ ਰਵੀ ਸਾਹਿਬ, ਉਹਨਾਂ ਨੇ ਤਾਂ ਮਤਲਬ ਕਿ ਆਪਣਾ ਸੰਬੋਧਨ ਹੀ ਬਦਲ ਦਿੱਤਾ, ਲਾਈਨਾਂ ਬਦਲ ਦਿੱਤੀਆਂ ਜਿਹੜੀਆਂ ਕਿ ਅੱਜ ਤੱਕ ਹੋਈਆਂ ਨਹੀਂ ਔਰ ਹੋਣੀਆਂ ਵੀ ਨਹੀਂ ਚਾਹੀਦੀਆਂ। ਤੋ ਇਸ ਤਰ੍ਹਾਂ ਮਤਲਬ ਕਿ ਇਹ ਨਹੀਂ ਹੈ ਕਿ ਫਿਰ ਉੱਥੇ ਕੀ ਰਵੀ ਸਾਹਿਬ ਤੇ ਕੀ ਕਾਰਵਾਈ ਹੋਈ। ਜੇ ਮੰਨ ਲਓ, ਫਰਜ਼ ਕਰੋ ਭਗਵੰਤ ਮਾਨ ਗਲਤ, ਅਸੀਂ ਵਕਾਲਤ ਨਹੀਂ ਕਰਦੇ, ਜਿੱਥੇ ਭਗਵੰਤ ਮਾਨ ਸਹੀ ਅਸੀਂ ਉਹਦੇ ਨਾਲ ਡਟ ਕੇ ਖੜੋਵਾਂਗੇ। ਜੀ ਜੀ। ਅਸੀਂ ਖੜਾਂਗੇ ਵੀ, ਜੇ ਗਵਰਨਰ ਜ਼ਿਆਦਾ ਵੱਧਦਾ ਹੈ ਅਸੀਂ ਖਲੋਵਾਂਗੇ ਵੀ। ਉਹਨਾਂ ਦੇ ਕੰਮ ਕਰ ਚੜੀ ਘਾਟਾਂਦਾ ਹੈ, ਮਤਲਬ ਕਿ ਜਿੱਦਾਂ ਡਰੱਗ ਵਾਲੇ ਮੁੱਦੇ ਤੇ ਆ ਕਿ ਤੁਸੀਂ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਤੁਸੀਂ ਇੱਕ ਤਰਫੀ ਗੱਲ ਕਰਦੇ ਹੋ ਡਰੱਗ ਦੇ ਮੁੱਦੇ ਤੇ। ਨਾ ਤੁਹਾਡੇ ਕੋਲ ਕੋਈ ਸਟੱਡੀ ਹੈ, ਨਾ ਲੈਣਾ ਨਾ ਦੇਣਾ, ਨਾ ਤੁਸੀਂ ਸਾਡੇ ਪੰਜਾਬ ਦੇ ਮਨੋਵਿਗਿਆਨ ਨੂੰ ਸਮਝਦੇ, ਤੁਹਾਨੂੰ ਤਾਂ ਪੰਜਾਬੀ ਭਾਸ਼ਾ ਹੀ ਨਹੀਂ ਆਉਂਦੀ ਜੀ। ਤੁਸੀਂ ਸਾਡੀਆਂ ਸਮੱਸਿਆ ਨੂੰ ਕੀ ਐਡਰੈਸ ਕਰੋਗੇ ਜੀ। ਮਤਲਬ ਗੱਲ ਇਹ ਹੈ ਕਿ ਉਹ ਠੀਕ ਆ, ਪਰੰਤੂ ਇਹੋ ਜਿਹੇ ਮੁੱਦਿਆਂ ਤੇ ਆਪਾਂ ਜੇ ਦੇਖੀਏ ਕਿ ਠੀਕ ਆ, ਕੱਲ ਨੂੰ ਸਰਕਾਰ ਨੂੰ ਤੁਸੀਂ ਘੇਰ ਸਕਦੇ ਹੋ, ਪਰ ਜਦੋਂ ਤੁਹਾਡੇ ਰਾਜਪਾਲ, ਹੋਰ ਦੱਸੋ, ਤੁਹਾਨੂੰ ਇੱਕ ਵਾਰੀ ਮੈਂ ਦੱਸੀ ਸੀ ਗੱਲ ਕਿ ਨਰਿੰਦਰ ਮੋਦੀ ਵਾਸਤੇ ਕਲਿਆਣ ਸਿੰਘ ਨੇ ਵੋਟ ਮੰਗ ਲਈ ਸੀ ਕਿ ਰਾਜਪਾਲ ਹੁੰਦਿਆ, ਜਿਹੜੀ ਕਿ ਸਿੱਧੇ ਤੌਰ ਤੇ ਬਰਤਰਫੀ ਬਣਦੀ ਸੀਗੀ ਉਹਦੀ, ਹੁਣ ਬਰਤਰਫ ਕਰਨਾ ਬਣਦਾ ਸੀਗਾ। ਉਹ ਰਾਜਸਥਾਨ ਦਾ ਉਸ ਟਾਈਮ ਹੁੰਦਾ ਸੀ ਰਾਜਪਾਲ। ਤੇ ਜਦੋਂ 19 ਵਾਲਾ ਇਲੈਕਸ਼ਨ ਸੀਗਾ ਤੇ ਉਹਨੇ ਆਖਿਆ ਸੀ ਬਈ ਜਿਹੜਾ ਵੀ ਦੇਸ਼ ਸੱਚਾ ਦੇਸ਼ ਭਗਤ ਆ, ਸੱਚਾ ਰਾਸ਼ਟਰਵਾਦੀ, ਉਹਨੂੰ ਵੋਟ ਮੋਦੀ ਨੂੰ ਪਾਉਣੀ ਚਾਹੀਦੀ, ਹੋਰ ਕਿਹਨੂੰ ਪਾਏਗਾ ਮੋਦੀ ਤੋਂ ਬਗੈਰ। ਉਹ ਕੀ ਸੀ, ਉਹ ਸਿੱਧਾ ਇੱਕ ਤਰ੍ਹਾਂ ਨਾਲ ਆਪਣੇ ਅਹੁਦੇ ਦੇ ਨਾਲ ਬਹੁਤ ਵੱਡਾ ਦਗਾ ਸੀਗਾ, ਪਰ ਉੱਥੇ ਵੀ ਕਾਰਵਾਈ ਨਹੀਂ ਹੁੰਦੀ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਨਿਰੇ ਪੂਰੇ ਸਾਡੇ ਵਾਲੇ ਹੀ ਗਲਤ ਆ, ਗਲਤ ਉਹ ਵੀ ਬਹੁਤ ਜ਼ਿਆਦਾ ਨੇ। ਜਿਸ ਤਰ੍ਹਾਂ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਰੇਕ ਕੰਮ ਚ ਅੜਿੱਕਾ ਡਾਉਣਗੇ ਤਾਂ ਫਿਰ ਮੁਖਾਲਫਤ ਪੰਜਾਬੀ ਵੀ ਕਰਨਗੇ। ਪਰ ਕੁਝ ਚੀਜ਼ਾਂ ਚ ਇਹ ਵੀ ਸਾਊ ਨਹੀਂ ਜੇ ਹੈਗੇ, ਕੀ ਲੋੜ ਆ ਏਡੀ, ਕਿਹੜਾ ਮੈਨੂੰ ਦੱਸੋ ਕਿ ਤੁਹਾਡੇ ਘਲਾੜੇ ਚ ਬਾਹ ਆਈ ਆ ਕਿ ਤੁਹਾਨੂੰ ਅਰਵਿੰਦ ਕੇਜਰੀਵਾਲ ਦਾ ਉੱਥੇ ਘੱਲਿਆ ਬੰਦਾ ਜਿਹੜਾ ਉਹ ਮੀਟਿੰਗ ਚ ਬਿਠਾਉਣਾ ਪੈਂਦਾ ਵੀ, ਦੱਸੋ ਤੇ ਸੀ। ਅੱਛਾ, ਅਸੀਂ ਜੀ 3 ਕਰੋੜ ਬੰਦਿਆਂ ਨੂੰ ਜਵਾਬ ਦਿਓ, 3 ਕਰੋੜ ਬੰਦਿਆਂ ਦੀ ਤੁਸੀਂ ਸੁਣਦੇ ਕਿੱਥੇ ਜੇ? 3 ਕਰੋੜ ਤੁਹਾਨੂੰ ਕਹਿਣ ਡਿਆ ਕਿ ਨਿਕਲੋ ਇਹਨਾਂ ਦੇ ਜੂਲੇ ਹੇਠੋਂ, ਫਿਰ ਦੇਖਦੇ ਆ ਗਵਰਨਰ ਕੀ ਕਰਦਾ। ਪਹਿਲਾਂ ਤੁਸੀਂ ਆਪਣੇ ਆਪ ਨੂੰ ਦਰੁਸਤ ਤੇ ਕਰੋ ਨਾ। ਇਲੈਕਟਡ ਸਿਲੈਕਟਡ, ਪਹਿਲਾਂ ਜਿਨ੍ਹਾਂ ਨੇ ਤੁਹਾਨੂੰ ਇਲੈਕਟ ਕੀਤਾ ਉਹ ਉਹਨਾਂ ਦੀ ਨਬਜ਼ ਤੇ ਟਟੋਲੋ ਨਾ। ਸੋ ਖੈਰ, ਦੇਖਦੇ ਆ ਸੰਵਿਧਾਨਕ ਸੰਕਟ ਦੀ ਉਹਦਾ ਹਟਿਆ, ਉਹ ਆਏਗਾ ਕਿ ਨਹੀਂ ਆਏਗਾ, ਕੰਮ ਸੂਤ ਹੋ ਜਾਏਗਾ ਕਿ ਨਹੀਂ ਹੋ ਜਾਏਗਾ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ, ਤੇ ਗੱਲ ਕਰੀਏ ਜ਼ੀਰਾ ਫੈਕਟਰੀ ਦੀ। ਇਸ ਸੰਬੰਧੀ ਰਿਪੋਰਟ ਹੁਣ ਹਾਈ ਕੋਰਟ ਦੇ ਵਿੱਚ ਦਾਖਲ ਹੋਈ ਹੈ ਜੀ। ਹਾਂਜੀ, ਦੇਖੋ ਇਹਨਾਂ ਨੇ ਫਾਈਲ ਕਰ ਦਿੱਤੀ ਆ। ਗੱਲ ਕੀ ਹੈ ਕਿ ਕੱਲ ਵੀ ਕਿਹਾ ਸੀਗਾ ਮਾਨ ਸਾਹਿਬ ਨੇ, ਇਹ ਕਹਿੰਦੇ ਸਨ ਕਿ ਉਹ ਮਾਮਲਾ ਹੁਣ ਨਿਬੜ ਚੁੱਕਾ ਹੈ, ਅਸੀਂ ਉਹਦੇ ਤੇ ਮਤਲਬ ਕਿ ਆਪਦੀ ਜਿਹੜੀ ਲਿਖਤ ਆ ਉਹ ਜਾਰੀ ਕਰ ਦਿੱਤੀ ਆ। ਪਰ ਹੁਣ ਅੱਜ ਅਖਬਾਰ ਨੇ ਖਬਰ ਛਾਪੀ ਹੈ ਕਿ ਅਸਲ ਦੇ ਵਿੱਚ ਜਿਹੜਾ ਜ਼ੀਰਾ ਫੈਕਟਰੀ ਦੇ ਨਾਲ ਜੁੜਿਆ ਮਾਮਲਾ ਹੈ, ਇਹਦੇ ਵਿੱਚ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਜਿਹੜੀ ਇਹ ਸ਼ਰਾਬ ਫੈਕਟਰੀ ਹੈ ਉਹਦੇ ਸੰਬੰਧੀ ਜਿਹੜਾ ਹੈ ਕੇਸ ਆ, ਤਾਂ ਸੋਮਵਾਰ ਨੂੰ ਹਾਈ ਕੋਰਟ ਵਿੱਚ ਇਹ ਜਿਹੜੀ ਰਿਪੋਰਟ ਆ ਇਹਨਾਂ ਨੇ ਪੇਸ਼ ਕਰ ਦਿੱਤੀ ਹੈ ਜ਼ੀਰਾ ਫੈਕਟਰੀ ਵਾਲੀ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ ਇਹ ਤਾਂ ਪਤਾ ਨਹੀਂ ਹੈ, ਪਰ ਇਹ ਜਿਹੜੀ ਹੁਕਮ ਪਾਲਣਾ ਦੀ ਰਿਪੋਰਟ ਇੱਕ ਇਹਨਾਂ ਨੇ ਉਹ ਉੱਥੇ ਸਬਮਿਟ ਕੀਤੀ ਆ। ਤੇ ਦੂਜੇ ਪਾਸੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮਾਨ ਸਾਹਿਬ ਨੇ ਤਾਂ ਕਹਿ ਦਿੱਤਾ ਸੀਗਾ ਕਿ ਬਈ ਜ਼ੀਰਾ ਫੈਕਟਰੀ ਜਿਹੜੀ ਹੈ
ਉਹ ਅਸੀਂ ਬੰਦ ਕਰ ਰਹੇ ਹਾਂ। ਫਿਰ ਉਸ ਤੋਂ ਬਾਅਦ ਕੀ ਸੀ ਕਿ ਇਹ ਖਬਰ ਆ ਗਈ ਕਿ ਇਹਨਾਂ ਨੇ ਜੋ ਕੰਸੈਂਟ ਆਫ ਆਪਰੇਟ ਸੀਗਾ ਉਹ ਵੀ ਰੱਦ ਕਰ ਦਿੱਤਾ। ਜੀ ਤਾਂ ਹੁਣ ਦੂਜੇ ਪਾਸੇ ਹੁਕਮ ਪਾਲਣ ਦੀ ਵੀ ਇਹਨਾਂ ਨੇ ਜਾ ਕੇ ਰਿਪੋਰਟ ਦਾਖਲ ਕੀਤੀ ਹੈ। ਤਾਂ ਖੈਰ ਹੁਣ ਦੇਖਾਂਗੇ ਕਿ ਜਦੋਂ ਉਹ ਸੁਣਵਾਈ ਹੋਏਗੀ, ਅਗਲੀ ਸੁਣਵਾਈ ਜਿਹੜੀ ਹੈ ਮੇਰੇ ਖਿਆਲ ਦੇ ਨਾਲ ਆਉਣ ਵਾਲੀ ਹੈ, ਇਸੇ ਮਹੀਨੇ 'ਚ ਹੀ ਆਏਗੀ, ਤਾਂ ਉਹਦੇ ਚੋਂ ਕੀ ਨਿਕਲਦਾ ਹੈ ਜੀ ਕਿ ਉੱਥੇ ਜਾ ਕੇ ਜਿਹੜੀ ਕੰਪਨੀ ਹੈ, ਜਿਹੜੀ ਫੈਕਟਰੀ ਚਲਾਉਂਦੀ ਹੈ, ਕਿ ਉਹ ਨਵੇਂ ਸਿਰੇ ਤੋਂ ਚੈਲੰਜ ਪੇਸ਼ ਕਰਦੀ ਹੈ, ਚੁਣੌਤੀ ਪੇਸ਼ ਕਰਦੀ ਹੈ, ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੁੱਪਚਾਪ ਪ੍ਰਵਾਨ ਕਰ ਲੈਂਦੀ ਹੈ। ਪਰ ਮੇਰੇ ਖਿਆਲ ਦੇ ਨਾਲ ਕਾਨੂੰਨੀ ਤੌਰ ਤੇ ਚੁਣੌਤੀ ਤਾਂ ਹੋਏਗੀ ਹੋਏਗੀ। ਔਰ ਜੇ ਕਾਨੂੰਨੀ ਚੁਣੌਤੀ ਹੁੰਦੀ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਬਹੁਤ ਸਟਰੋਂਗਲੀ, ਬਹੁਤ ਤਾਕਤਵਰ ਤਰੀਕੇ ਨਾਲ ਆਪਣਾ ਕੇਸ ਜਿਹੜਾ ਉੱਥੇ ਪੇਸ਼ ਕਰਨਾ ਪਵੇਗਾ। ਜੀ ਪੰਜਾਬ ਦੇ ਕੋਲੇ ਦੇ ਮੁੱਦੇ ਦੀ ਗੱਲ ਕਰੀਏ ਮਿੰਟੂ ਜੀ, ਹੁਣ ਇਹ ਮੁੱਦਾ ਪਾਰਲੀਮੈਂਟ 'ਚ ਵੀ ਗੁੰਜਿਆ ਜੀ। ਹਾਂਜੀ ਹਾਂਜੀ, ਪੰਜਾਬ ਦੇ ਕੋਲੇ ਦਾ ਮੁੱਦਾ ਤਾਂ ਇਹੀ ਹੈ ਕਿ ਆਪਣੇ ਕੋਲਾ ਤਾਂ ਨਹੀਂ ਨਿਕਲਦਾ, ਕੋਲਾ ਤੇ ਸਗੋਂ ਆਉਂਦਾ ਆ। ਜੀ ਤਾਂ ਮਸਲਾ ਤੇ ਇਹੋ ਹੈ ਕਿ ਜਿਹੜਾ ਉਹ ਕੋਲਾ ਆ, ਇਹ ਉਤੋਂ ਸਾਰੀਆਂ ਗੱਲਾਂ ਵੈਸੇ ਆਪਾਂ ਕੀਤੀਆਂ ਹੋਈਆਂ ਨੇ ਕਿ ਬਈ ਵਲ ਕੇ ਤੁਸੀਂ ਲੈ ਕੇ ਆਓ ਸਮੁੰਦਰੀ ਮਾਰਗ ਰਾਹੀਂ, ਤੇ ਫਿਰ ਉੱਤੇ ਬਾਅਦ ਮੁੰਦਰਾ ਪੋਰਟ ਤੋਂ ਚੱਕੋ ਤੇ ਗੱਡੀ ਜਿਹੜੀ ਹੈ ਉਹ ਸ਼ੁੱਕ ਕਰਦੀ ਜਿਹੜੀ ਹੈ ਨਾ, ਉਹ ਵਾਇਆ ਰਾਜਸਥਾਨ ਤੇ ਇਧਰ ਪੰਜਾਬ ਵੜ ਜਾਏਗੀ। ਪਰ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਕਾਸਟ ਵਧੇਗੀ 4100 4400 ਤੋਂ ਉਹ ਕਾਸਟ ਜਿਹੜੀ ਹੈ ਉਹ ਤਕਰੀਬਨ 67 6800 ਤੋਂ, ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਉਹ ਦੂਰੀ ਹੈ ਉਹ ਵੱਧ ਜਾਏਗੀ, ਤੇ ਜਿਹੜੀ ਫੇਰੀ ਮੰਨ ਲਓ ਜਾਂ ਕਿਹੜਾ ਜਿਹੜਾ ਹੈ ਉਹ 5 ਕੁ ਦਿਨ ਚ ਇੱਥੇ ਹੋ ਜਾਂਦਾ ਪੂਰਾ, ਉਹ ਅੱਗੇ ਗਾ ਫਿਰ ਦੁੱਗਣਾ ਤਿੱਗਣਾ ਚੌਗਣਾ ਜਿੰਨਾ ਵੀ ਟਾਈਮ ਲੱਗਦਾ ਹੋਇਆ ਉਹ ਲਵੇਗਾ। ਤਾਂ ਇਸ ਮੁੱਦੇ ਨੂੰ ਜੇ ਆਪਾਂ ਦੇਖੀਏ ਤੇ ਸਭ ਤੋਂ ਜ਼ਿਆਦਾ ਇਹ ਜਿਹੜੇ ਹੈਗੇ ਨੇ ਨਾ ਆਮ ਆਦਮੀ ਪਾਰਟੀ ਵਾਲੇ, ਇਹ ਤੇ ਇੱਥੇ ਰੌਲਾ ਪਾਈ ਜਾਂਦੇ ਆ, ਪਰ ਸਦਨ ਦੇ ਵਿੱਚ ਇਹਨਾਂ ਦਾ ਕੋਈ ਵੀ ਮੈਂਬਰ ਪਾਰਲੀਮੈਂਟ, ਖਾਸ ਤੌਰ ਤੇ ਆ ਜਿਹੜੇ ਸਲੱਗ ਭੇਜੇ ਨੇ, ਆ ਕੋਈ ਮਿੱਤਲ ਹੈ ਜੀ ਯੂਨੀਵਰਸਿਟੀ ਵਾਲਾ ਜੀ, ਆ ਫਲਾਣਾ ਲੁਧਿਆਣੇ ਵਾਲਾ ਜੀ, ਆ ਹਰਭਜਨ ਹੈ ਗੁਗਲੀਆਂ ਵਾਲਾ ਜੀ, ਫਲਾਣਾ ਜੀ ਫੁੱਲੜੀਆਂ ਵਾਲਾ। ਗੱਲ ਇਹ ਹੈ ਕਿ ਇਹਨਾਂ ਚੋਂ ਕੋਈ ਵੀ ਸਲੱਗ ਨਹੀਂ ਉੱਥੇ ਬੋਲ ਰਿਹਾ ਜਾ ਕੇ ਇਸ ਮੁੱਦੇ ਤੇ। ਸੰਜੇ ਸਿੰਘ ਜ਼ਰੂਰ ਬੋਲਦਾ ਅਡਾਨੀ ਦੇ ਮੁੱਦੇ ਤੇ, ਮੈਂ ਇੱਕੋ ਲੀਡਰ ਇਹਨਾਂ ਦਾ ਦੇਖਿਆ ਜਿਹੜਾ ਇਸ ਵੇਲੇ ਅਡਾਨੀ ਦਾ ਨਾਮ ਲੈ ਕਾਫੀ ਵਿਵਾਕੀ ਨਾਲ ਬੋਲਦੇ ਆ। ਹਾਂਜੀ, ਇਹ ਮੈਂ ਉਹਦੀ ਸਿਫਤ ਕਰਾਂਗਾ ਕਿ ਬਾਕੀ ਤਾਂ ਅਡਾਨੀ ਦਾ ਨਾਂ ਹੀ ਭੁੱਲ ਗਏ ਨੇ। ਆ ਤੁਸੀਂ ਕੇਜਰੀਵਾਲ ਦੀ ਕਿਸੇ ਸਪੀਚ ਚ ਕੱਢ ਕੇ ਦਿਖਾ ਦਿਓ, ਆ ਮਜੀਠੀਆ ਦਾ ਨਾਂ ਹੀ ਕਢਾ ਕੇ ਦਿਖਾ ਦਿਓ ਜ਼ੁਬਾਨ ਚੋਂ ਜੀ। ਅਡਾਨੀ ਉਹਨਾਂ ਨੇ ਐਸੇ ਸੈੱਟ ਕੀਤੇ ਨੇ ਕਿ ਬੋਲਦੇ ਨਹੀਂ ਹੈ। ਪਰ ਸੰਜੇ ਸਿੰਘ ਹੈ ਉਹ ਕੇਸ ਵੀ ਆਪਣਾ ਜਿਹੜਾ ਉਹ ਲੜ ਰਿਹਾ ਮਜੀਠੀਆ ਵਾਲਾ, ਤੇ ਅਜੇ ਵੀ ਉਹ ਅਡਾਨੀ ਦਾ ਨਾਮ ਲੈਂਦਾ ਵਾ। ਤੇ ਜਿਹੜੇ ਅਸੀਂ ਆ ਭੇਜੇ ਆ, ਇਹ ਉੱਥੇ ਅਸੀਂ ਗੁੱਟਰਗੂ ਕਰਨ ਵਾਸਤੇ ਥੋੜੀ ਘੱਲੇ ਨੇ ਜੀ। ਪਿਛਲੀ ਵਾਰੀ ਰਾਘਵ ਚੱਡਾ ਨੰਬਰ ਲੈ ਗਿਆ ਸੀਗਾ, ਅੱਛੇ ਮੁੱਦੇ ਚੁੱਕੇ ਆ। ਐਤਕੀ ਹੁਣ ਇਹਨਾਂ ਗੱਲਾਂ ਤੇ ਸਾਡੇ ਪੰਜਾਬ ਚੋਂ ਵੀ ਕੋਈ ਬੋਲੇ ਤੇ ਬਿਹਤਰ ਹੋਏਗਾ। ਤੇ ਮਸਲਾ ਜਿਹੜਾ ਹੈ ਉਹ ਇਹੀ ਆ ਕਿ ਤਿਵਾੜੀ ਸਾਹਿਬ ਇਸ ਮੁੱਦੇ ਨੂੰ ਬਹੁਤ ਚੁੱਕ ਰਹੇ ਨੇ। ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਵੀ ਅੱਜ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਰੱਖੀ ਹੈ ਸਾਹਮਣੇ ਕਿ ਬਈ ਜੋ ਤੁਸੀਂ ਸਾਡਾ ਟ੍ਰੇਨ ਦੇ ਨਾਲ 1500 ਕਿਲੋਮੀਟਰ ਦਾ ਮਾਰਗ ਹੈ, ਰਸਤਾ ਹੈ, ਉਹ ਪੈਂਡਾ ਤੁਸੀਂ ਕਰ ਰਹੇ ਜੇ 5800 ਕਿਲੋਮੀਟਰ। ਮੈਂ ਤੁਹਾਨੂੰ ਦੱਸਿਆ ਸੀ ਨਾ ਉਹ ਤਿੱਗਣਾ ਤੇ ਚੌਗਣਾ ਹੋ ਜਾਏਗਾ ਉਹ ਇਹਨਾਂ ਨੇ ਜਾ ਕੇ ਦੂਰੀ ਵੀ ਦੱਸੀ ਹੈ ਕਿ ਉਹ 1500 ਤੋਂ 5800 ਕਿਲੋਮੀਟਰ ਹੋ ਜਾਏਗਾ। ਤੇ ਇਹਦੇ ਨਾਲ ਕੀ ਹੈ ਕਿ ਜਿੰਨੀ ਕਾਸਟ ਪਏਗੀ ਤਾਂ ਐਕਸਟਰਾ ਸਾਨੂੰ ਉਹ ਬਿਜਲੀ ਜਿਹੜੀ ਹੈ ਨਾ ਉਹ ਮਹਿੰਗੀ ਕਰਨੀ ਪਵੇਗੀ, ਤਕਰੀਬਨ 1.5 ਤੋਂ 2 ਰੁਪਏ, ਤੇ ਫਿਰ ਜਾ ਕੇ ਗੱਲ ਬਣੇਗੀ। ਮਤਲਬ ਕਿ ਤੁਹਾਨੂੰ ਕਾਸਟ ਐਕਸਟਰਾ ਪੈਣੀ ਆ। ਇਸ ਕਰਕੇ ਇਹਨਾਂ ਨੇ ਇਹ ਮੁੱਦਾ ਚੁੱਕਿਆ, ਦੂਜਿਆਂ ਨੂੰ ਵੀ ਚੁੱਕਣਾ ਚਾਹੀਦਾ ਹੈ। ਹੋਰ ਵੀ ਜੇ ਕਿਸੇ ਨੇ ਚੁੱਕਿਆ ਹੋਵੇ ਤਾਂ ਚਲੋ ਆਪਾਂ ਉਹਦੇ ਲਈ ਥੈਂਕਫੁਲ ਆ ਜਿਹੜਾ ਵੀ ਹੈ। ਤੇ ਇਹ ਮੁੱਦਾ ਰਲ ਮਿਲ ਕੇ ਉੱਥੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਹੈਗੇ ਸਾਡੇ ਚੁੱਕਣਾ ਚਾਹੀਦਾ। ਪਰ ਸਨੀ ਦਿਓਲ ਨਹੀਂ ਚੁੱਕਣਗੇ, ਉਹ ਅੱਜ ਕੱਲ ਗਦਰ 2 ਦੀ ਜ਼ਿੰਮੇਵਾਰੀ ਚੁੱਕੀ ਫਿਰਦੇ ਆ। ਉਹ ਕਹਿੰਦੇ ਗਦਰ ਫੇਰ ਮਚਾਉਣਾ ਮੈਂ, ਐਵੇਂ ਰਬੜ ਦੇ ਨਲਕੇ ਜੇ ਪੜਦਾ ਫਿਰੇਗਾ, ਤੇ ਉਹ ਤਾਂ ਹੁਣ ਤੁਰਿਆ ਫਿਰਦਾ ਆ ਜਿਹੜਾ ਬਿਗ ਬੌਸ ਚੱਲਦਾ ਹੈ। ਬਾਕੀ ਮੈਂਬਰ ਪਾਰਲੀਮੈਂਟ ਉਹਨੂੰ ਦਫਾ ਕਰੋ, ਬਾਕੀ ਤੇ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਰਲ ਮਿਲ ਕੇ ਆਵਾਜ਼ ਚੁੱਕੋ। ਇਹ ਬੜੀ ਧੱਕੇ ਦੀ ਗੱਲ ਹੈਗੀ ਜੀ। ਉਧਰ ਦੂਜੇ ਪਾਸੇ ਕੇਂਦਰ ਨੇ ਸਾਫ਼ ਕੀਤਾ ਕਿ ਇਤਿਹਾਸ ਦੁਬਾਰਾ ਲਿਖਣ ਦੇ ਮਸਲੇ ਉੱਤੇ ਕੇਂਦਰ ਨੇ ਕੋਈ ਸਫਾਈ ਦਿੱਤੀ ਹੈ ਮਿੰਟੂ ਜੀ। ਬਿਲਕੁਲ ਜੀ, ਇਹ ਇਤਿਹਾਸ ਨੂੰ ਕਹਿੰਦੇ ਸੀ ਦੁਬਾਰਾ ਲਿਖਣਾ ਹੈ, ਤਾਂ ਉਹਨਾਂ ਨੇ ਕਿਹਾ ਕਿ ਇਤਿਹਾਸ ਅਸੀਂ ਦੁਬਾਰਾ ਨਹੀਂ ਲਿਖਾਂਗੇ, ਨੋਟ ਕਰ ਲਓ। ਤੇ ਉਹ ਕਹਿੰਦੇ ਨੇ ਕਿ ਵੇਖੋ ਜੀ, ਅਸੀਂ ਇਤਿਹਾਸ ਨੂੰ ਇੱਕ ਵੱਡ ਆਕਾਰ ਇਤਿਹਾਸ ਬਣਾ ਰਹੇ ਹਾਂ, ਮਤਲਬ ਕਿ ਉਹਨੂੰ ਵਿਸ਼ਾਲਤਾ ਦੇ ਰਹੇ ਹਾਂ। ਠੀਕ ਹੈ। ਉਹਨੂੰ
ਇੱਕ ਨਵੇਂ ਸਿਰੇ ਤੋਂ ਉਚਾਈ ਦੇ ਰਹੇ ਹਾਂ। ਉਹ ਕਹਿੰਦੇ ਕਿ ਦੇਖੋ, ਇਹ ਜਿਹੜੇ ਪ੍ਰਧਾਨ ਸਾਹਿਬ ਨੇ, ਜਿਨ੍ਹਾਂ ਨੇ ਭਾਰਤੀ ਇਤਿਹਾਸ ਖੋਜ ਕੌਂਸਲ ਫਿਲਹਾਲ ਉਹਦੇ ਕੰਮ ਦੀ ਜਿਹੜੀ ਗੱਲ ਕੀਤੀ ਹੈ, ਉੱਥੇ ਝੜਪ ਵੀ ਹੋਈ ਹੈ। ਮਤਲਬ ਕਿ ਸਿੱਖਿਆ ਮੰਤਰੀ ਜਿਹੜੇ ਧਰਮਿੰਦਰ ਪ੍ਰਧਾਨ ਤੇ ਮਨੀਸ਼ ਤਿਵਾੜੀ ਦੀ ਆਪਸ ਦੇ ਵਿੱਚ ਬਹਿਸ ਵੀ ਹੋਈ ਹੈ। ਤਾਂ ਇਹਨਾਂ ਨੇ ਕਿਹਾ ਕਿ ਦੇਖੋ, ਪ੍ਰਧਾਨ ਸਾਹਿਬ ਨੇ ਜਿਹੜੇ ਯੂਨੀਅਨ ਮਿਨਿਸਟਰ ਆ, ਹਾਂਜੀ ਉਹ ਕਹਿੰਦੇ ਕਿ ਮਾਨਗੜ੍ਹ ਧਾਮ ਦਾ ਜ਼ਿਕਰ ਕਿੱਥੇ ਹੈ, ਦੱਸੋ ਵੀ ਗੁਜਰਾਤ ਦੇ ਵਿੱਚ, ਜਿੱਥੇ ਬਹੁਤ ਸਾਰੇ ਲੋਕ ਜਿਹੜੇ ਆਜ਼ਾਦੀ ਲਈ ਸ਼ਹਾਦਤ ਦੇ ਗਏ ਸਨ। ਤਕਰੀਬਨ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤਾਂ 1,500 ਦੇ ਕਰੀਬ ਉਹ ਗਿਣਤੀ ਹੈ। ਕਹਿੰਦੇ ਕਿ ਇਹਦਾ ਜ਼ਿਕਰ ਨਹੀਂ ਹੈ ਬਈ। ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਆਂਧਰਾ ਪ੍ਰਦੇਸ਼ ਦੇ ਆਦਿਵਾਸੀ ਆਗੂ ਅਲੂਰੀ ਸੀਤਾਰਾਮ ਰਾਜੂ, ਉਹਦਾ ਜ਼ਿਕਰ ਕਿੱਥੇ ਹੈ ਬਈ, ਦੱਸੋ ਹੁਣ। ਇਸ ਤਰ੍ਹਾਂ ਹੀ ਅੱਗੇ ਕਹਿੰਦੇ ਆ ਕਿ ਓਡੀਸ਼ਾ ਚ ਅੰਗਰੇਜ਼ਾਂ ਦੇ ਖਿਲਾਫ ਬਖਸ਼ੀ ਜੰਗਬੰਧੂ ਤੇ ਵਿਧਾਸ਼ਰ ਮਹਾਪਾਤਰ ਜਿਹੜੇ ਅੰਦੋਲਨ ਕਰਤਾ ਸੀਗੇ, ਉਹਨਾਂ ਦਾ ਦੱਸੋ ਕਿੱਥੇ ਨਾ ਬਈ। ਅਸੀਂ ਤਾਂ ਹੁਣ ਸਾਰੇ ਪਾਵਾਂਗੇ। ਤੇ ਨਾਲ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਵੇਖੋ, ਗੱਲ ਇਹ ਆ ਕਿ ਬਹੁਤ ਸਾਰੇ ਜਿਹੜੇ ਟ੍ਰਾਈਬਸ ਦੇ ਵਿੱਚੋਂ ਸੀਗੇ, ਟ੍ਰਾਈਬਲ ਜਿਹੜੇ ਇਸ ਤਰ੍ਹਾਂ ਮਤਲਬ ਕਿ ਇਤਿਹਾਸ ਦੇ ਵਿੱਚ ਨਾਮ ਮਤਲਬ ਕਿ ਰੌਸ਼ਨ ਕਰਨ ਵਾਲੇ, ਲਿਸ਼ਕਾਉਣ ਵਾਲੇ ਜਿਹੜੇ ਆ, ਕਿ ਉਹਨਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਗਿਆ। ਹੁਣ ਇਹ ਚੀਜ਼ ਜਿਹੜੀ ਆ, ਇਹਨੂੰ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ, ਕਿਉਂਕਿ ਮਸਲਾ ਇਹ ਹੈ ਕਿ ਬਹੁਤ ਸਾਰੇ ਜਿਹੜੇ ਰਾਜਾਂ ਦੇ ਵਿੱਚ ਐਤਕੀ ਇਲੈਕਸ਼ਨ ਹੋਣਾ ਹੈ ਨਾ, ਉਹਦੇ ਮੱਦੇਨਜ਼ਰ ਵੀ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਪ੍ਰਚਾਰੀਆਂ ਜਾ ਰਹੀਆਂ। ਪਰ ਇੱਕ ਗੱਲ ਇਹ ਸਪਸ਼ਟ ਕਰ ਰਹੇ ਨੇ ਕਿ ਅਸੀਂ ਦੁਬਾਰਾ ਨਹੀਂ ਇਤਿਹਾਸ ਲਿਖ ਰਹੇ, ਪਰ ਇਤਿਹਾਸ ਨੂੰ ਇਹ ਤੇ ਜ਼ਰੂਰ ਹੈ ਕਿ ਮਰੋੜਾ ਤੇ ਦੇਣਗੇ ਨਾ। ਜਿਸ ਤਰ੍ਹਾਂ ਇਹ ਮੰਨ ਗਏ ਕਿ ਇਤਿਹਾਸ ਖੋਜ ਕੌਂਸਲ ਜਿਹੜੀ ਹੈਗੀ ਹੈ, ਉਹ ਇਹ ਕੰਮ ਕਰ ਰਹੀ ਹੈ, ਇਹਨਾਂ ਕੋ ਕੰਮ ਕਰ ਰਹੀ ਹੈ। ਮਤਲਬ ਕਿ ਜਿਹੜੇ ਅਣਗੌਲੇ ਨੇ ਹੀਰੇ, ਫਰੀडम ਫਾਈਟਰ ਜਾਂ ਹੋਰ ਆਈਡੀਅਲ ਜਿਹੜੇ ਹੈਗੇ ਆ, ਤਾਂ ਉਹਨਾਂ ਨੂੰ ਅਸੀਂ ਇਤਿਹਾਸ 'ਚ ਸ਼ਾਮਲ ਕਰ ਰਹੇ ਹਾਂ। ਪਰ ਇਹ ਸਾਫ਼ ਹੈ ਕਿ ਕੁਛ ਨੂੰ ਬਹੁਤ ਜ਼ਿਆਦਾ ਕਹਿ ਲਓ ਕਿ ਵਡਿਆਇਆ ਜਾ ਸਕਦਾ ਤੇ ਕੁਛ ਨੂੰ ਪਿੱਛੇ ਕੀਤਾ ਜਾ ਸਕਦਾ ਹੈ। ਜੀ। ਅਡਾਨੀ ਦੇ ਮਸਲੇ ਤੇ ਪਹਿਲੀ ਵਾਰੀ ਬੋਲੇ ਨੇ ਅਮਿਤ ਸ਼ਾਹ। ਮਿੰਟ ਜੀ, ਕੀ ਕਿਹਾ ਅਮਿਤ ਸ਼ਾਹ ਨੇ? ਉਹ ਬਸ ਕਾਹਦਾ ਬੋਲੇ ਨੇ, ਬੋਲ ਕੇ ਤੇ ਉਹ ਚੁੱਪ ਵੱਟਣ ਨਾਲੋਂ ਵੀ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਕਿ ਉਹ ਜਿਹੜੀਆਂ ਕੀਤੀਆਂ ਜਾਂਦੀਆਂ ਤੇ ਉਹ ਮਤਲਬ ਕਿ ਨਾ ਕੀਤਿਆਂ ਤੋਂ ਵੀ ਭੈੜੀਆਂ ਹੁੰਦੀਆਂ ਨੇ। ਇਹ ਬੋਲੇ ਨੇ ਅਮਿਤ ਸ਼ਾਹ। ਅੱਜ ਵੈਸੇ ਇਹਨਾਂ ਨੇ ਖਾਲਿਸਤਾਨ ਤੇ ਵੀ ਬਿਆਨ ਦਿੱਤਾ ਹੈ। ਕਹਿੰਦੇ ਆ ਕਿ ਇਸ ਨੂੰ ਅਸੀਂ ਹੁਣ ਪਨਪਨ ਨਹੀਂ ਦਿਆਂਗੇ ਬਹੁਤਾ। ਵੈਸੇ ਉਹ ਸਾਰਾ ਕੁਝ ਸਾਨੂੰ ਪਤਾ ਕਿ ਸਭ ਸਕ੍ਰਿਪਟਡ ਚੀਜ਼ਾਂ ਚੱਲ ਰਹੀਆਂ ਨੇ ਉਰੇ। ਤੇ ਉਹਦੇ ਚ ਫਿਰ ਅਸੀਂ ਦੇਖਿਆ ਕਿ ਇੱਕ ਟੈਲੀਵਿਜ਼ਨ ਚੈਨਲ ਨੇ 2.5 ਘੰਟੇ ਉਸ ਬਿਆਨ ਨੂੰ ਘੜੀਸਿਆ। ਸਿਰਫ ਇੱਕ ਲਾਈਨ ਦਾ ਉਹ ਬਿਆਨ ਸੀ। ਹਾਂਜੀ, ਇੱਕ ਲਾਈਨ ਦਾ ਹੀ। ਇਹ ਸਾਲਾਂ ਤੋਂ ਚੱਲ ਰਿਹਾ ਹੈ, ਇਹ ਸਾਲਾਂ ਤੋਂ ਚੱਲ ਰਿਹਾ ਹੈ ਤੇ ਅਸੀਂ ਇਸ ਨੂੰ ਹੋਰ ਪਨਪਨ ਨਹੀਂ ਦੇਵਾਂਗੇ। ਤਾਂ ਇਹਦੇ ਤੇ 2.5 ਘੰਟੇ ਇੱਕ ਟੈਲੀਵਿਜ਼ਨ ਚੈਨਲ ਜਿਹੜਾ ਪੰਜਾਬ ਦੇ ਘਰ ਘਰ ਚ ਚੱਲਦਾ ਹੈ, ਉਹਦਾ ਇਹ ਤਾਂ ਮੁੱਦੇ ਨੂੰ ਖਿੱਚਣਾ ਕੀ, ਉਹ ਅਸੀਂ ਹੁਣ ਰੋਟੀ ਨੂੰ ਚੋਚੀ ਦੱਸਦੇ ਹਾਂ। ਸਾਨੂੰ ਨਹੀਂ ਪਤਾ ਕੀ ਚੱਲਣ ਡਿਆ, ਕੀ ਚੱਲਣ ਡਿਆ, ਕਿਉਂਕਿ ਉਧਰ BBC ਤੇ ਛਾਪੇਮਾਰੀ ਹੋ ਰਹੀ ਸੀ, ਉਹ ਖਬਰ ਨਹੀਂ ਸੀ ਚਲਾਈ ਜਾਂਦੀ। ਹਾਂਜੀ ਬਿਲਕੁਲ। ਕਿਉਂਕਿ ਜੇ BBC ਵੀ ਨਾਂ ਜਿਹੜਾ ਘਰ ਘਰ ਚ ਜਾਣਿਆ ਜਾਂਦਾ ਹੈ ਕਿ ਜੇ BBC ਦੀ ਛਾਪੇਮਾਰੀ ਦੀ ਗੱਲ ਹੋਏਗੀ ਤੇ ਨਾਲ ਡਾਕੂਮੈਂਟਰੀ ਦੀ ਵੀ ਗੱਲ ਹੋਏਗੀ ਕਿ ਛਾਪੇ ਪਏ ਕਾਤੋਂ ਨੇ। ਤਾਂ ਖੈਰ ਇਹ ਸਾਰੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਚੱਲਦੀਆਂ ਪਈਆਂ। ਖੈਰ ਗੱਲ ਤੇ ਇਹ ਹੈ ਕਿ ਅਮਿਤ ਸ਼ਾਹ ਨੇ ਜਿਹੜੀ ਗੱਲ ਆਖੀ ਹੈ ਉਹ ਬੜੀ ਮੈਨੂੰ ਤੇ ਅਜੀਬੋ-ਗਰੀਬ ਜੀ ਲੱਗੀ। ਉਹ ਕਹਿੰਦੇ ਜੀ ਦੇਖੋ, ਇਹਦੇ ਤੇ ਕਮੈਂਟ ਕੀ ਕਰਨਾ ਹੈ, ਇਹਦੇ ਚ ਕੋਈ ਲੁਕਾਉਣ ਛੁਪਾਉਣ ਵਾਲੀ ਕੋਈ ਗੱਲ ਹੀ ਹੈ ਨਹੀਂ ਗੀ। ਚਲੋ ਇੰਨੀ ਗੱਲ ਕਹਿ ਕੇ ਤੇ ਉਹਨਾਂ ਨੇ ਬਸ ਕਰ ਦਿੱਤੀ ਆ। ਖੈਰ ਦੇਖੋ, ਇਲੈਕਸ਼ਨ ਤੋਂ ਪਹਿਲਾਂ ਮੈਂ ਗੱਲ ਤਥਾਤਮਕ ਕਰੂੰਗਾ ਸਾਰੀ। ਜੇ ਕਿਤੇ ਟਾਈਮ ਮਿਲਿਆ ਮੈਂ ਸਾਰੀ ਰਿਪੋਰਟ ਵੀ ਕਰ ਦੂੰਗਾ। ਅਡਾਨੀ ਨਾਲ ਕਿਵੇਂ ਯਾਰੀ ਪਈ ਸੀ, ਕਿਵੇਂ ਯਾਤਰਾਵਾਂ ਇਕੱਠੀਆਂ ਕੀਤੀਆਂ, ਕਿਵੇਂ ਪ੍ਰੋਜੈਕਟ ਮਿਲੇ, ਸਿੰਗਲ ਦੱਸ ਦੂੰਗਾ, ਸਿੰਗਲ। ਤਾਂ ਗੱਲ ਇਹ ਆ ਕਿ ਆ ਜਿਹੜਾ ਕਹਿਣਾ ਨਾ ਕਿ ਬਈ ਇਹਦੇ ਚ ਛੁਪਾਉਣ ਵਾਲਾ ਕੁਛ ਨਹੀਂ ਹੈ, ਵਾਕਿਆ ਛੁਪਾਉਣ ਵਾਲਾ ਕੁਛ ਨਹੀਂ ਹੈ। ਹੋਮ ਮਿਨਿਸਟਰ ਪਹਿਲੀ ਵਾਰੀ ਆ ਖੁੱਲ ਕੇ ਬੋਲੇ ਆ ਕਿ ਲੁਕਾਉਣ ਵਾਲਾ ਛੁਪਾਉਣ ਵਾਲਾ ਹੈ ਹੀ ਕੀ ਹੈ, ਕਿਉਂਕਿ ਸਾਰਾ ਔਨ ਦਾ ਰਿਕਾਰਡ ਹੈ। ਔਨ ਦਾ ਰਿਕਾਰਡ ਹੈ ਕਿ ਕਿੱਦਾਂ ਫੇਵਰ ਹੋਏ, ਕਿੱਦਾਂ ਫੇਵਰ ਹੋਏ ਆ। ਤਾਂ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਦੱਸ ਦਿੰਦਾ ਕਿ ਅਡਾਨੀ ਨੇ ਜੋ ਕੀਤਾ ਉਹ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ। ਅਡਾਨੀ ਨੇ ਜਦੋਂ ਜਿਹੜੀ ਉਹ ਹੈਗੀ ਸੀਗੀ ਨਾ ਕਨਫੈਡਰੇਸ਼ਨ ਆਫ ਇੰਡੀਆ ਇੰਡਸਟਰੀ ਦੀ,
ਤਾਂ ਜਦੋਂ ਉਹਨਾਂ ਨੇ ਨਰਿੰਦਰ ਮੋਦੀ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਅਡਾਨੀ ਉਹ ਸ਼ਖਸ ਸੀਗਾ ਜਿਹਨੇ ਰਾਤੋਂ ਰਾਤ ਵਪਾਰੀਆਂ ਦਾ ਇੱਕ ਅੱਡ ਗਰੁੱਪ ਖੜਾ ਕਰ ਦਿੱਤਾ ਸੀ। ਉੱਥੋਂ ਇਹ ਦੋਵੇਂ ਦਿੱਲੀ ਆਏ ਸੀ, ਬਜਾਜ ਤੇ ਗੋਦਰੇਜ ਹੋਰਾਂ ਨਾਲ ਅੱਧੀ ਰਾਤ ਮੀਟਿੰਗ ਹੋਈ ਸੀਗੀ। ਜੀ। ਤਾਂ ਗੱਲ ਇਹ ਹੈ ਕਿ ਵਾਕਿਆ ਸਭ ਕੁਝ ਖੁੱਲਾ ਪਿਆ ਹੈ, ਸਭ ਕੁਝ ਸਾਫ਼ ਹੈ, ਪਰ ਰੌਲਾ ਇਹ ਹੈ ਕਿ ਲੋਕ ਜਿਹੜੇ ਆ ਉਹ ਸਮਝ ਨਹੀਂ ਰਹੇ ਇਹਨਾਂ ਚੀਜ਼ਾਂ ਨੂੰ ਕਿ ਬਈ ਇਹ ਸਾਰਾ ਕੁਝ ਹਿੰਡਨ ਗਰੁੱਪ ਦੀ ਜਿਹੜੀ ਹਿੰਡਨਬਰਗ ਗਰੁੱਪ ਦੀ ਇੱਕ ਇਕੱਲੀ ਰਿਪੋਰਟ 'ਚ ਨਹੀਂ ਸਿਮਟਦਾ। ਉਹ ਕੀ ਹੈ ਕੀ ਨਹੀਂ ਹੈ, ਚਲੋ ਉਹ ਤਾਂ ਹੁਣ ਸੁਪਰੀਮ ਕੋਰਟ 'ਚ ਸਾਰਾ ਕੁਝ ਜਿਹੜਾ ਮਾਮਲਾ ਚਲੇ ਗਿਆ। ਰੌਲਾ ਤੇ ਹੈ ਕਿ ਜੋ ਪਿੱਛੋਂ ਚੱਲਿਆ ਉਹ ਉਹਦੇ ਤੇ ਉਹ ਸਾਫ਼ ਕਹਿ ਚੁੱਕੇ ਆ ਕਿ ਬਈ ਹੁਣ ਦੇਖੋ ਇਹ ਕਿਸੇ ਤੋਂ ਲੁਕਿਆ ਛਿਪਿਆ ਥੋੜਾ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹੀ ਸੀ, ਤਾਂ ਮਤਲਬ ਤਾਂ ਬਈ ਕੱਢਣੇ ਪੈਂਦੇ ਹੁੰਦੇ ਆ। ਉਹਨਾਂ ਨੇ ਤਾਂ ਬਸ ਇੰਨਾ ਹੀ ਕਿਹਾ ਕਿ ਹਾਂ ਬਈ ਇਹਦੇ 'ਚ ਲੁਕਾਉਣ ਛੁਪਾਉਣ ਵਾਲਾ ਕੁਝ ਵੀ ਨਹੀਂ ਜਾਏਗਾ। ਜੀ। ਮਿੰਟੂ ਜੀ, ਅਗਲੇ ਮਸਲੇ ਵੱਲ ਵਧੀਏ ਤੇ ਗੱਲ ਕਰੀਏ ਸੁਪਰਸੋਨਿਕ ਦੀ ਟੇਲ ਤੋਂ ਹਨੂੰਮਾਨ ਦੀ ਫੋਟੋ ਹਟਾਤੀ ਜੀ। ਦੇਖੋ ਇਹ ਕੀ ਸੀਗਾ ਕਿ ਇੱਥੇ ਇੱਕ ਚੱਲਦਾ ਪਿਆ ਸ਼ੋਅ ਜਹਾਜ਼ਾਂ ਦੇ ਜਿਹੜੇ ਹੁੰਦੇ ਨੇ 에ਅਰ ਸ਼ੋਅ ਜਿਹਨੂੰ ਕਹਿੰਦੇ ਆ, ਏਰੋ ਇੰਡੀਆ 에ਅਰ ਸ਼ੋਅ ਹੈ ਜਿਹੜਾ। ਤਾਂ ਇਹਦੇ ਵਿੱਚ ਕੀ ਸੀਗਾ ਕਿ ਬੰਗਲੌਰ ਦੇ ਵਿੱਚ, ਆਪਾਂ ਬੰਗਲੌਰ ਕਹਿ ਦਿੰਦੇ, ਬੰਗਲੁਰੂ ਕਹਿ ਦਿੰਦੇ ਆ, ਤਾਂ ਉੱਥੇ ਜਿਹੜਾ ਇਹ ਸ਼ੋਅ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਸੁਰਖੀਆਂ ਬਹੁਤ ਬਟੋਰ ਰਿਹਾ ਸੀ ਜੋ ਸਵਦੇਸ਼ੀ ਯਾਨੀ ਇੱਥੋਂ ਦਾ ਜਿਹੜਾ ਬਣਿਆ ਸੁਪਰਸੋਨਿਕ ਜੈਟ, ਉਹਦੀ ਟੇਲ ਤੇ ਸੀ ਹਨੂੰਮਾਨ ਜੀ ਦੀ ਫੋਟੋ। ਇਹ ਬਣਾਇਆ ਸੀਗਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ HAL ਨੇ ਬਣਾਇਆ, ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਹੈ ਜਿਹੜਾ। ਤਾਂ ਇਹਨਾਂ ਨੇ ਉਹ ਜਿਹੜਾ ਟ੍ਰੇਨਰ HLFT 42 ਹੈ ਸ਼ਾਇਦ ਉਹਦਾ ਪੂਰਾ ਨਾਮ, ਉਹਦੇ ਮਤਲਬ ਕਿ ਪੂੰਛ ਤੇ ਸੀਗਾ ਹਨੂੰਮਾਨ ਜੀ ਦਾ ਸਟicker, ਤੇ ਸਟicker ਤੇ ਲਿਖਿਆ ਸੀ ਦਾ ਸਟਾਰਮ ਇਜ਼ ਕਮਿੰਗ, ਇਹ ਤੂਫਾਨ ਜਿਹੜਾ ਹੈ ਆਉਣ ਵਾਲਾ ਹੈ। ਉਸ ਤੋਂ ਬਾਅਦ ਫਿਰ ਇਹ ਅਚਾਨਕ ਜਿਹੜਾ ਹੈ ਉਹ ਹਟਾ ਦਿੱਤਾ ਜਾਂਦਾ ਹੈ। ਬਾਅਦ ਦੇ ਵਿੱਚ ਸਫਾਈ ਦਿੱਤੀ ਗਈ ਹੈ ਕਿ ਦੇਖੋ ਜੀ ਇਹ ਨਾ ਤਾਂ ਕਿਸੇ ਇਰਾਦੇ ਨਾਲ ਲਾਇਆ ਗਿਆ ਸੀਗਾ ਤੇ ਨਾ ਲਾਇਆ ਗਿਆ ਹੈ, ਨਾ ਕਿਸੇ ਇਰਾਦੇ ਨਾਲ ਲਾਇਆ ਗਿਆ ਤੇ ਨਾ ਲਾਇਆ ਗਿਆ। ਤੇ ਫਿਰ ਜਿਹੜੇ ਹੈਗੇ ਨੇ HAL ਦੇ ਡਾਇਰੈਕਟਰ ਡਾਕਟਰ DK ਸੁਨੀਲ, ਉਹਨਾਂ ਨੇ ਕਿਹਾ ਕਿ ਸਟicker ਹਟਾਉਣ ਦਾ ਫੈਸਲਾ ਇੰਟਰਨਲ ਹੈ। ਤਾਂ ਫਿਰ ਲਾਉਣ ਦਾ ਫੈਸਲਾ ਕਿਉਂ ਇੰਟਰਨਲ ਜਿਹੜਾ ਹੈ ਉਹ ਇਸ ਤਰ੍ਹਾਂ ਹੋ ਗਿਆ ਕਿ ਤੁਹਾਨੂੰ ਪਤਾ ਹੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਪਹਿਲਾਂ ਇਹਨਾਂ ਨੇ ਇਹ ਚੀਜ਼ ਕੀਤੀ ਕਿ ਚਲੋ ਠੀਕ ਹੈ ਕਰਾਂਗੇ, ਪਰ ਜਦੋਂ ਉਹ ਗੱਲ ਜਿਹੜੀ ਹੈ ਉਹ ਇਹਨਾਂ ਨੂੰ ਲੱਗੀ ਕਿ ਉਲਟ ਜਾਏਗੀ, ਕਿਉਂਕਿ ਦੇਖੋ ਇੰਡੀਆ ਦਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਨਾਲ ਖਾਸਾ ਜਿਹੜਾ ਦੇਸ਼ ਦਾ ਸੰਵਿਧਾਨਕ ਤੌਰ ਤੇ ਵੀ ਦੇਖੋਗੇ ਤਾਂ ਉਹ ਧਰਮ ਨਿਰਪੱਖ ਹੈ, ਕਿਉਂਕਿ ਇੱਥੇ ਬਹੁਤ ਧਰਮੀ ਦੇਸ਼ ਹੈ ਨਾ। ਤੇ ਜਿਹੜੀ ਵੀ ਕੋਈ ਚੀਜ਼ ਬਣਦੀ ਹੈ ਉਹਦੇ 'ਚ ਇਕੱਲੇ ਹਿੰਦੂ ਦੇ ਪੈਸੇ ਨਹੀਂ ਲੱਗੇ, ਇਕੱਲੇ ਸਿੱਖ ਦੇ ਪੈਸੇ ਨਹੀਂ ਲੱਗੇ ਹੈਗੇ। ਉਹਦੇ 'ਚ ਇਸਲਾਮ ਵਾਲਿਆਂ ਦੇ ਵੀ ਲੱਗਦੇ, ਉਹਦੇ 'ਚ ਈਸਾਈ ਵਾਲਿਆਂ ਦੇ ਵੀ, ਬੋਧੀ, ਜੈਨੀ, ਜਿੰਨੇ ਵੀ ਪਾਰਸੀ, ਬਹੁਤ ਸਾਰੇ ਜਿੱਦਾਂ ਕਹਿ ਲਓ। ਤਾਂ ਇਹ ਇੱਕ ਧਰਮ ਵਿਸ਼ੇਸ਼ ਨੂੰ ਜਦੋਂ ਤਵੱਜੋ ਦਿਓਗੇ ਤਾਂ ਠੀਕ ਨਹੀਂ ਹੋਏਗਾ। ਸ਼ਾਇਦ ਉਹੀ ਗੱਲ ਤੋਂ ਇਹ ਡਰੇ। ਵੈਸੇ ਇਹ ਬਥੇਰਾ ਕੁਝ ਕਰਦੇ ਆ ਪਿੱਛੇ ਜੇ, ਕਹਿੰਦੇ ਜੀ ਕੌ ਹੱਗ ਡੇ ਮਨਾਉਣਾ ਅਸੀਂ, ਉਹ ਦੇ ਕੇ ਕਾਲ ਤੇ ਮੁੜ ਕੇ ਪਿਛਾ ਨੂੰ ਭੱਜ ਵਗੀ। ਕੀ ਕਰੀਏ ਹੁਣ? ਇੱਕ ਵਾਰੀ ਇਹ ਫੈਸਲਾ ਲੈਂਦੇ ਆ, ਦੂਜੀ ਵਾਰੀ ਇਹ ਯੂ ਟਰਨ ਮਾਰਦੇ ਆ। ਤਾਂ ਖੈਰ ਯੂ ਟਰਨ ਜਿਹੜੇ ਵੱਜਦੇ ਰਹਿੰਦੇ ਆ ਰਾਜਨੀਤੀ 'ਚ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ ਉਹੀ ਕਿ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦਿੱਲੀ ਤੇ ਮੁੰਬਈ ਦੇ ਵਿੱਚ BBC ਦਫ਼ਤਰਾਂ ਤੇ ਛਾਪੇ ਮਾਰੇ ਆ, ਤੇ ਇਹਦੇ ਨਾਲ ਪੱਕਾ ਮੋਰਚਾ ਜਿਹੜਾ ਮੋਹਾਲੀ ਦੇ ਵਿੱਚ ਲੱਗਿਆ ਹੋਇਆ, ਚੰਡੀਗੜ੍ਹ ਦੀ ਸਾਂਝੀ ਹੱਦ ਤੇ ਉੱਥੇ ਸੁਰੱਖਿਆ ਵਧਾਈ ਹੈ, ਉਹਦੇ ਬਾਬਤ ਗੱਲਬਾਤ ਕਰਾਂਗੇ। ਜਿਹੜਾ ਅਮਿਤ ਸ਼ਾਹ ਦਾ ਬਿਆਨ ਹੈ ਖਾਲਿਸਤਾਨ ਦੇ ਮਸਲੇ ਤੇ ਇਹਦੇ ਉੱਤੇ, ਤੇ ਭਗਵੰਤ ਮਾਨ ਦਾ ਬਿਆਨ ਹੈ ਪਾਕਿਸਤਾਨ ਦੇ ਨਾਲ ਕੋਈ ਵਪਾਰਕ ਸੰਬੰਧ ਨਹੀਂ ਬਣਾਵਾਂਗੇ, ਇਹਦੇ ਉੱਤੇ ਚਰਚਾ ਜਿਹੜੀ ਆ ਉਹ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਕੁਝ ਹੋਰ ਅਹਿਮ ਖਬਰਾਂ ਨੇ। ਬਠਿੰਡਾ ਜ਼ਿਲ੍ਹੇ ਦੇ ਵਿੱਚ ਗੈਂਗਸਟਰਾਂ ਤੇ ਉਹਨਾਂ ਦੇ ਸਮਰਥਕਾਂ ਦੇ ਘਰਾਂ ਤੇ ਛਾਪੇ ਵੀ ਵੱਜੇ ਨੇ, ਇਸ ਖਬਰ ਤੇ ਵੀ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਵੱਲ ਚੱਲਦੇ ਹਾਂ। ਰੁਖ ਕਰਦੇ ਹਾਂ ਨਵੀਂ ਦਿੱਲੀ ਦਾ। ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਦਿੱਲੀ ਤੇ ਮੁੰਬਈ ਵਿਚਲੇ BBC ਦੇ ਦਫ਼ਤਰਾਂ ਦੇ ਵਿੱਚ ਛਾਪੇ ਮਾਰੇ ਨੇ। ਦੱਸਦੇ ਚੱਲੀਏ ਕਿ ਬੀਤੇ ਦਿਨੀ BBC ਨੇ ਗੋਧਰਾ ਕਾਂਡ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਡਾਕੂਮੈਂਟਰੀ ਜਾਰੀ ਕੀਤੀ ਸੀ ਅਤੇ ਇਸ ਦੇ ਖਿਲਾਫ ਸਰਕਾਰ ਨੇ ਕਾਫੀ ਨਾਰਾਜ਼ਗੀ ਪ੍ਰਗਟਾਈ ਸੀ। ਉਧਰ BBC ਨੇ ਕਿਹਾ ਕਿ ਉਹ ਪੂਰਾ ਸਹਿਯੋਗ ਕਰ ਰਿਹਾ ਤੇ ਉਮੀਦ ਹੈ ਕਿ ਜਲਦੀ ਠੀਕ ਹੋ ਜਾਵੇਗਾ। ਇਸੇ ਦੌਰਾਨ ਭਾਜਪਾ ਨੇ BBC ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ, BBC ਦਾ ਮਤਲਬ ਸ਼ਾਰਟ ਫਾਰਮ ਜਿਹੜੀ BBC ਦੀ ਹੈ, ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਮੀਡੀਆ ਸਮੂਹ ਦੇ ਖਿਲਾਫ ਆਮਦਨ ਕਰ ਵਿਭਾਗ ਦਾ ਛਾਪਾ ਨਿਯਮਾਂ ਅਤੇ ਸੰਵਿਧਾਨ ਦੇ ਅਧੀਨ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਨੇ ਗੌਰਵ ਭਾਟੀਆ, ਉਹਨਾਂ ਨੇ ਕਿਹਾ ਕਿ ਇਸ ਕਾਰਵਾਈ ਨੂੰ ਲੈ ਕੇ ਸਰਕਾਰ ਤੇ ਹਮਲਾ ਕਰਨ ਦੇ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਅਸੀਂ ਆਲੋਚਨਾ ਕਰਦੇ ਹਾਂ ਤੇ ਉਹਨਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਨੇ ਵੀ BBC ਤੇ ਪਾਬੰਦੀ ਲਾਈ ਸੀ। ਵਿਰੋਧੀ ਧਿਰ ਕਾਂਗਰਸ ਨੇ ਕਿਹਾ ਕਿ ਅੱਜ ਦੀ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਕਿ ਮੋਦੀ ਸਰਕਾਰ ਆਪਣੀ ਨਿੰਦਾ ਤੋਂ ਪਰੇਸ਼ਾਨ ਹੋ ਉੱਠਦੀ ਹੈ ਤੇ ਤਲਖ ਜਾਂਦੀ ਹੈ ਤੇ ਡਰ ਕੇ ਹੋਛੀਆਂ ਹਰਕਤਾਂ ਕਰਦੀ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਤਾਨਾਸ਼ਾਹੀ ਦੇ ਸਿਖਰ ਤੇ ਪੁੱਜ ਗਈ ਹੈ। ਇਹ ਬਿਲਕੁਲ ਸਹੀ ਗੱਲ ਹੈ ਕਿ ਇੰਦਰਾ ਗਾਂਧੀ ਨੇ ਵੀ BBC ਤੇ ਪਾਬੰਦੀ ਲਾਈ ਸੀ ਤੇ ਇੰਦਰਾ ਗਾਂਧੀ ਨੇ ਵੀ ਐਮਰਜੈਂਸੀ ਲਾ ਕੇ ਦੇਸ਼ ਨੂੰ ਭੱਠੀ ਦੇ ਵਿੱਚ ਝੋਕ ਦਿੱਤਾ ਸੀ ਤੇ ਆਪਣੀ ਤਾਨਾਸ਼ਾਹੀ, ਆਪਣੀ ਹੈਂਕੜ ਦਾ ਇੱਕ ਉਹਨੇ ਸਾਰੇ ਦੇਸ਼ ਨੂੰ ਕਹਿ ਲਈਏ ਇੱਕ ਮਿਸਾਲ ਦਿੱਤੀ ਸੀ। ਪਰ ਉਸ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਤਾਂ ਤਕਰੀਬਨ ਉਸ ਗੱਲ ਨੂੰ 40-42 ਸਾਲ ਵਾਪਰ ਚੁੱਕੇ ਆ। ਤਾਂ ਉਸ ਤੋਂ ਬਾਅਦ ਬਦਲਿਆ ਕੀ? ਹੁਣ ਜੇ 4 ਦਹਾਕਿਆਂ ਬਾਅਦ ਵੀ ਉਸੇ ਤਰ੍ਹਾਂ ਦੇ ਐਲੀਗੇਸ਼ਨ ਹੁਣ ਚੁਣੀ ਹੋਈ ਗਵਰਨਮੈਂਟ ਦੇ ਉੱਤੇ ਲੱਗ ਰਹੇ ਨੇ, ਮੀਡੀਆ ਤੇ ਪਾਬੰਦੀਆਂ, ਫਰੀਡਮ ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਜਿਹੜਾ ਉਹ ਤੁਸੀਂ ਬੰਦ ਕਰਕੇ ਕਿਤੇ ਉਹਦਾ ਗਲਾ ਘੁੱਟ ਕੇ ਸਿੱਟ ਹੀ ਦਿੱਤਾ, ਤਾਂ ਬਦਲਿਆ ਕੀ ਹੈ ਫਿਰ? ਇਹਦਾ ਮਤਲਬ ਇਹ ਹੈ ਕਿ ਕੁਛ ਵੀ ਨਹੀਂ ਬਦਲਿਆ। ਜਿਸ ਤਰ੍ਹਾਂ ਦੀ ਹੈਂਕੜਬਾਜ਼ੀ ਉਦੋਂ ਦੇ ਆਗੂਆਂ ਦੇ ਵਿੱਚ ਸੀ, ਉਸੇ ਤਰ੍ਹਾਂ ਦੀ ਹੈਂਕੜਬਾਜ਼ੀ, ਉਸੇ ਤਰ੍ਹਾਂ ਦੀ ਤਾਨਾਸ਼ਾਹੀ ਦੀ ਭਾਵਨਾ ਜਾਂ ਤਾਨਾਸ਼ਾਹੀ ਦਾ ਹੰਕਾਰ ਹੁਣ ਵਾਲਿਆਂ ਦੇ ਵਿੱਚ ਹੈ। ਗੱਲ ਕਰਦੇ ਹਾਂ ਅਮਿਤ ਸ਼ਾਹ ਦੇ ਬਿਆਨ ਦੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ ਤੇ ਚੋਣਾਂ ਦੇ ਸਮੇਂ ਬਾਰੇ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ। ਵਿਸ਼ੇਸ਼ ਇੰਟਰਵਿਊ ਦੇ ਵਿੱਚ ਸ਼ਾਹ ਨੇ ਇਹ ਵੀ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਸਥਿਤੀ ਦਾ ਸੁਧਾਰ ਹੋਇਆ ਹੈ ਅਤੇ ਅੱਤਵਾਦ ਦੇ ਨਾਲ ਸੰਬੰਧਿਤ ਅੰਕੜੇ ਸਭ ਤੋਂ ਘੱਟ ਨੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਖਾਲਿਸਤਾਨ ਦੇ ਹਮਦਰਦਾਂ ਦੀਆਂ ਗਤੀਵਿਧੀਆਂ ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਇਸ ਮੁੱਦੇ ਤੇ ਪੰਜਾਬ ਸਰਕਾਰ ਦੇ ਨਾਲ ਵੀ ਚਰਚਾ ਕੀਤੀ ਹੈ ਤੇ ਵੱਖ-ਵੱਖ ਏਜੰਸੀਆਂ ਦੇ ਵਿਚਕਾਰ ਚੰਗਾ ਤਾਲਮੇਲ ਹੈ। ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਇਸ ਨੂੰ ਵਧਣ ਫੁੱਲਣ ਨਹੀਂ ਦਿਆਂਗੇ। ਹੁਣ ਇਹ ਜਿਹੜਾ ਖਾਲਿਸਤਾਨ ਦਾ ਮਸਲਾ ਉਭਾਰਿਆ ਜਾ ਰਿਹਾ ਹੈ, ਖਾਸ ਕਰਕੇ ਨੈਸ਼ਨਲ ਕੌਮੀ ਮੀਡੀਆ ਵੱਲੋਂ ਤੇ ਭਾਜਪਾ ਵੱਲੋਂ, ਇਹ ਤਾਂ ਕਰਕੇ ਹੈ ਕਿਉਂਕਿ ਭਾਜਪਾ ਇਸ ਵੇਲੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ ਤੇ ਪੰਜਾਬ ਦੇ ਹਿੰਦੂ ਤਬਕੇ ਨੂੰ ਉਹ ਡਰਾ ਕੇ ਇੱਕ ਵਾਰ ਫਿਰ ਤੋਂ ਇਸ ਚੀਜ਼ ਨੂੰ ਕਹਿ ਕੇ ਕਿ ਪੰਜਾਬ ਦੇ ਅੰਦਰ ਮਾਹੌਲ ਠੀਕ ਨਹੀਂ ਹੈ ਜਾਂ ਆਹ ਹੋ ਜਾਊਗਾ, ਉਹ ਹੋ ਜਾਊਗਾ, ਹੋਣਾ ਕਰਨਾ ਕੁਛ ਨਹੀਂ ਹੈ। ਜੇ ਹੁਣ ਲੋਕ ਡੈਮੋਕ੍ਰੇਟਿਕ ਤਰੀਕੇ ਨਾਲ ਹੱਕ ਵੀ ਨਹੀਂ ਮੰਗ ਸਕਦੇ। ਜੇ ਤਾਂ ਬੰਦਾ ਰਫਲ ਚੱਕਦਾ ਤਾਂ ਉਹਨੂੰ ਕਹਿੰਦਾ ਕਿ ਭਾਈ ਤੂੰ ਹਿੰਸਾ ਨਾ ਕਰ, ਤੂੰ ਗਲਤ ਕਰ ਰਿਹਾ। ਪਰ ਹੁਣ ਤਾਂ ਇੱਕ ਡੈਮੋਕ੍ਰੇਟਿਕ ਵੇ ਆ ਨਾ, ਹੁਣ ਤਾਂ ਤੁਸੀਂ ਉਹਨਾਂ ਨੂੰ ਕੁਛ ਕਹਿ ਨਹੀਂ ਸਕਦੇ। ਅਗਲੇ ਮੋਰਚਾ ਲਾਈ ਬੈਠੇ ਨੇ, ਮੋਹਾਲੀ ਮੋਰਚੇ ਦੀ ਵੀ ਗੱਲ ਕਰਾਂਗੇ ਆਪਾਂ। ਮੋਰਚਾ ਲਾਈ ਬੈਠੇ ਨੇ ਤੇ ਉਹ ਇੱਕ ਵਿਧੀ ਵਿਧਾਨ ਜਿਹੜਾ ਤੁਹਾਡੇ ਦੇਸ਼ ਦਾ, ਤੁਹਾਡੇ ਸਿਸਟਮ ਦਾ, ਉਸ ਵਿਧੀ ਵਿਧਾਨ ਦੇ ਤਹਿਤ ਹੀ ਬੈਠੇ ਤੇ ਤੁਸੀਂ ਉੱਪਰੋਂ ਖਾਲਿਸਤਾਨ ਦਾ ਰੌਲਾ ਪਾ ਕੇ 4 NIA ਦੀਆਂ ਰੇਡਾਂ ਜਾਂ 4 ਏਜੰਸੀਆਂ ਦੇ ਬੰਦਿਆਂ ਤੋਂ ਬਿਆਨ ਦਵਾ ਕੇ ਜਾਂ ਆਪ ਗ੍ਰਹਿ ਮੰਤਰੀ ਬਿਆਨ ਦੇ ਕੇ ਉਦੋਂ ਬਾਅਦ 4 ਘੰਟੇ ਮੀਡੀਆ ਇੱਕੋ ਗੱਲ ਨੂੰ ਘੜੀਸੀ ਜਾਂਦਾ। ਤਾਂ ਇਹਦਾ ਮਤਲਬ ਇਹੀ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਇਹ ਡਰ ਪੈਦਾ ਕੀਤਾ ਜਾਵੇ ਕਿ ਇੱਥੇ ਹਿੰਸਾ ਹੋਊਗੀ ਬਹੁਤ ਵੱਡੀ ਪੱਧਰ ਤੇ ਕੇਂਦਰ ਸਖਤੀ ਨਾਲ ਨਜਿੱਠੂਗਾ ਤੇ ਇਹ ਗੱਲਾਂ ਫਿਰ ਹੁਣ ਲੋਕ ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰਨੀ ਹੀ ਛੱਡ ਦੇਣ ਤੇ ਲੋਕ ਡਰ ਕੇ, ਸਹਿਮ ਕੇ ਇਹਨਾਂ ਨੂੰ ਵੋਟਾਂ ਪਾ ਦੇਣ ਕਿ ਭਾਈ ਹੁਣ ਇਹ ਬਚਾ ਸਕਦੇ ਆ। ਜਿਹੜਾ ਜੰਮੂ ਕਸ਼ਮੀਰ ਦਾ ਇਹਨਾਂ ਨੇ ਕਿਹਾ ਕਿ ਸਥਿਤੀ ਦੇ ਵਿੱਚ ਸੁਧਾਰ ਹੋਇਆ, ਉਹ ਸਾਰਿਆਂ ਨੇ ਦੇਖਿਆ ਜੰਮੂ ਕਸ਼ਮੀਰ ਦੇ ਵਿੱਚ ਸਥਿਤੀ ਦਾ ਸੁਧਾਰ। ਉੱਥੇ ਤਾਂ ਬਾਹਲੀ ਗੱਲ ਕੀ, ਜਿਹੜੀ ਸਨਾ ਇਰਸ਼ਾਦ ਮੱਟੂ ਹੈ, ਉਹ ਕੁੜੀ ਬੜੀ ਬੇਬਾਕ ਪੱਤਰਕਾਰ ਆ, ਬੜੀ ਦਲੇਰ ਪੱਤਰਕਾਰ ਆ। ਉਹੋ ਜਿਹਾ ਮਾਦਾ ਤਾਂ ਕਈ ਇਸ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਮਰਦਾਂ ਦੇ ਵਿੱਚ ਵੀ ਨਹੀਂ ਹੋਣਾ, ਕਈ ਫੀਸਦੀ ਮਰਦਾਂ ਦੇ ਵਿੱਚ ਨਹੀਂ ਹੋਣਾ। ਉਹਨੇ ਉੱਥੋਂ ਦੇ ਬਾਰੇ ਰਿਪੋਰਟਿੰਗ ਕੀਤੀ ਤੇ ਉਹਨੂੰ ਇੱਥੇ ਨਿਊਯਾਰਕ ਦੇ ਵਿੱਚ ਸੱਦਿਆ ਗਿਆ, ਅਮਰੀਕਾ ਦੇ ਵਿੱਚ ਇੱਕ ਅਵਾਰਡ ਖਾਤਰ। ਉਹਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ। ਤੇ ਜਿਹੜਾ ਇੱਕ ਹੋਰ ਆ ਉੱਥੋਂ ਦਾ ਜਿਹੜਾ ਬੜਾ ਤਕੜਾ ਪੱਤਰਕਾਰ ਆ, ਉਹ ਬੰਦਾ, ਉਹਦਾ ਮੈਨੂੰ ਨਾਮ ਵਿਸਰ ਗਿਆ, ਮੈਨੂੰ ਯਾਦ ਆ ਜਾਣਾ ਜ਼ਰੂਰ, ਚਰਚਾ ਕਰਦੇ-ਕਰਦੇ ਯਾਦ ਆ ਜਾਊਗਾ।
ਉਸ ਬੰਦੇ ਨੇ 2018 ਦੇ ਵਿੱਚ ਟਵੀਟ ਕੀਤਾ ਇੱਕ ਦੁਕਾਨ ਤੇ ਲੱਗੇ ਪੋਸਟਰ ਨੂੰ ਲੈ ਕੇ, ਹਨੂੰਮਾਨ ਨੂੰ ਲੈ ਕੇ। 2018 ਦੇ ਟਵੀਟ ਤੇ ਉਹਨੂੰ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਹ ਜਿਹੜਾ ਪੱਤਰਕਾਰ ਹੈ ਉਸ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਵੱਖ-ਵੱਖ ਜਦੋਂ ਉਹਦੀ ਜ਼ਮਾਨਤ ਹੋਣੀ ਸੀ ਇਹ ਜਿਹੜੇ ਕੇਸ ਤਹਿਤ ਪਹਿਲਾਂ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ, ਤਾਂ ਉਹ ਉਦੋਂ ਉਹ 'ਤੇ ਹੋਰ ਕੇਸ ਪਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਜ਼ਮਾਨਤ ਆ ਬੜੀ ਔਖ ਨਾਲ ਹੋਈ ਸੀ। ਜ਼ੁਬੈਰ ਅਹਿਮਦ ਖਾਨ ਉਹਦਾ ਨਾਮ ਹੈ, ਮੈਨੂੰ ਯਾਦ ਆ ਗਿਆ। ਉਹ ਐਡੀਟਰ ਇਨ ਚੀਫ ਹੈ ਮੈਗਜ਼ੀਨ ਅਟੋਮਨਸ ਜਰਨਲਿਸਟ ਜਿਹੜੀ ਕਿ ਕਸ਼ਮੀਰ ਤੋਂ ਚੱਲਦੀ ਹੈ। ਜ਼ੁਬੈਰ ਅਹਿਮਦ ਖਾਨ ਉਹਦਾ ਨਾਮ ਆ ਤੇ ਉਸ ਬੰਦੇ ਨੂੰ ਸਿਰਫ ਇਸ ਕਰਕੇ 4 ਸਾਲਾਂ ਬਾਅਦ ਗ੍ਰਿਫਤਾਰ ਕਰ ਲਿਆ ਸੀਗਾ ਕਿ ਉਹਨੇ ਇੱਕ ਟਵੀਟ ਕੀਤਾ ਸੀ ਤੇ ਉਹ ਜਿਹੜਾ ਟਵੀਟ ਕੀਤਾ ਸੀ ਦੁਕਾਨ ਤੇ ਇੱਕ ਤਖ਼ਤਾ ਕਹਿ ਲਓ, ਫੱਟਾ ਕਹਿ ਲਓ ਲੱਗਿਆ ਹੋਇਆ ਸੀਗਾ ਤੇ ਉਹ ਫੱਟੇ ਨੂੰ ਉਹਨੇ ਥੋੜ੍ਹਾ ਜਿਹਾ ਤੰਜ਼ ਕਰਦੇ ਹੋਏ ਉਹਦੇ ਵਿੱਚ ਕੁਛ ਹਿੰਦੂ ਧਰਮ ਦੀਆਂ ਕੁਛ ਲਾਈਨਾਂ ਐਡ ਕਰਤੀਆਂ, ਜਿਵੇਂ ਆਪਾਂ ਤੰਜ਼ ਦੇ ਤੌਰ ਤੇ ਕਰ ਦਿੰਦੇ ਹਾਂ। ਆਪਾਂ ਨੂੰ ਇਹ ਪਤਾ ਥੋੜ੍ਹਾ ਕਿ ਆਹ ਲਾਈਨ ਕਿਹਨੇ ਬਣਾਈ ਹੈ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਆਪਾਂ ਵਰਤਦੇ ਹਾਂ ਇਹਨਾਂ ਲਾਈਨਾਂ ਨੂੰ। ਅਧਿਆਤਮਿਕ ਦੇ ਵਿੱਚੋਂ ਨਿਕਲੀਆਂ ਲਾਈਨਾਂ ਨੂੰ ਆਪਾਂ ਵਰਤਦੇ ਹਾਂ। ਕਈ ਵਾਰੀ ਆਪਣੇ ਮੂਹਰੇ ਕੋਈ ਇਹੋ ਜਿਹੀ ਘਟਨਾ ਘਟ ਜਾਂਦੀ ਹੈ, ਆਪਣੇ ਮੂਹਰੋਂ ਆਪ ਮੁਹਾਰੇ ਕੋਈ ਚੀਜ਼ਾਂ ਧਰਮ ਦੇ ਵਿੱਚੋਂ ਨਿਕਲ ਆਉਂਦੀਆਂ ਨੇ, ਕੁਛ ਚੀਜ਼ਾਂ ਸ਼ਾਸਤਰਾਂ ਦੇ ਵਿੱਚੋਂ ਨਿਕਲ ਆਉਂਦੀਆਂ ਨੇ। ਹੁਣ ਉਹਦਾ ਮਤਲਬ ਇਹ ਥੋੜ੍ਹੀ ਹੁੰਦਾ ਕਿ ਆਪਾਂ ਗਲਤ ਭਾਵਨਾ ਦੇ ਨਾਲ ਕਹਿ ਰਹੇ ਹਾਂ। ਸੋ ਪਰ ਉਹਨੂੰ ਇਸੇ ਕਰਕੇ ਡਿਟੇਨ ਕੀਤਾ ਗਿਆ। ਫਿਰ ਉਹਨੂੰ ਗ੍ਰਿਫਤਾਰ ਕੀਤਾ ਗਿਆ। ਸਨਾ ਇਰਸ਼ਾਦ ਮੱਟੂ ਦੀ ਮੈਂ ਤੁਹਾਨੂੰ ਗੱਲ ਦੱਸ ਕੇ ਹੀ ਹਟਿਆ। ਕਸ਼ਮੀਰ ਦੇ ਵਿੱਚ ਹੋਇਆ ਕੀ ਕਿ ਉੱਥੇ ਜਿਹੜੇ ਲੋਕ ਸੀ ਨਾ ਉਹਨਾਂ ਨੂੰ ਅੰਦਰ ਤਾੜਿਆ ਗਿਆ। ਅੰਦਰ ਉਹਨਾਂ ਨੂੰ ਨੈੱਟ ਕੱਟ ਕੇ ਇੱਥੋਂ ਤੱਕ ਕਿ ਜਰਮਨੀ ਦੇ ਵਿੱਚੋਂ ਜਿਹੜੇ ਵਫ਼ਦ ਗਿਆ ਸੀ ਬਾਹਰਲੇ ਮੁਲਕਾਂ ਦਾ, ਉਹਨਾਂ ਨੂੰ ਤਾਂ ਉੱਥੇ ਦੌਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਕੇਂਦਰ ਸਰਕਾਰ ਨੇ। ਪਰ ਜਿਹੜਾ ਦੇਸ਼ ਦਾ ਵਫ਼ਦ ਜਾਣਾ ਚਾਹੁੰਦਾ ਸੀ, ਉਹਨਾਂ ਨੂੰ ਹੁਣ ਉੱਥੇ ਦੌਰਾ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ। ਇਹ ਜਿਹੜੇ ਹਾਲਾਤ ਠੀਕ ਕੀਤੇ ਨੇ, ਉਹ ਜੰਮੂ ਕਸ਼ਮੀਰ ਦੇ ਵਿੱਚ ਕੀਤੇ ਨੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਹੋ ਜਿਹੇ ਹਾਲਾਤ ਠੀਕ ਕੀਤੇ ਨੇ ਕੇਂਦਰ ਸਰਕਾਰ ਨੇ। ਤੇ ਨਾਲ ਲੱਗਦੇ ਹੱਥ ਗੱਲ ਕਰ ਲਈਏ ਭਗਵੰਤ ਮਾਨ ਸਾਹਿਬ ਦੀ ਵੀ। ਪੰਜਾਬ ਦੇ ਵਿੱਚੋਂ ਕਿਸਾਨਾਂ ਵੱਲੋਂ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਲਈ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਕਿਸਤਾਨ ਦੇ ਨਾਲ ਕਿਸੇ ਵੀ ਕਿਸਮ ਦੇ ਵਪਾਰਕ ਸੰਬੰਧ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਦੇ ਨਾਲ ਉਹ ਗੱਲਬਾਤ ਕਰ ਰਹੇ ਸਨ। ਮਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਰੋਜ਼ਾਨਾ ਡਰੋਨਾਂ ਦੇ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਦੇਸ਼ ਦੇ ਨਾਲ ਕਿਸੇ ਕਿਸਮ ਦੇ ਸੰਬੰਧ ਰੱਖਣਾ ਠੀਕ ਨਹੀਂ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਹੈ। ਇਸ ਦੇ ਲਈ ਸੂਬੇ ਦੇ ਕਿਸੇ ਵੀ ਵਸਨੀਕ ਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ। ਸੁਖਬੀਰ ਸਿੰਘ ਬਾਦਲ ਕੀ ਕਹਿੰਦਾ ਹੁੰਦਾ ਸੀ ਜਦੋਂ ਬਾਈਬਲ ਕਲਾਂ ਧਰਨਾ ਲਾਉਂਦੇ ਸੀ ਲੋਕ ਕਿ ਇਹ ਸਭ ਆਈਐਸ ਦੇ ਚੱਕੇ ਚਕਾਏ ਆ। ਕੀ ਉਹ ਲੋਕ ਆਈਐਸ ਦੇ ਚੱਕੇ ਚਕਾਏ ਸੀ ਕਿ ਪਾਕਿਸਤਾਨ ਤੋਂ ਉਹਨਾਂ ਨੂੰ ਟ੍ਰੇਨਿੰਗ ਮਿਲ ਰਹੀ ਸੀ? ਨਹੀਂ, ਉਹ ਆਪਣੇ ਇਸ਼ਟ ਦੀ, ਆਪਣੇ ਅਕਾਦਤ ਦੀ, ਆਪਣੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਚਾਹੁੰਦੇ ਸੀ। ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦਾ ਰਿਹਾ? ਕੈਪਟਨ ਅਮਰਿੰਦਰ ਸਿੰਘ ਇਹੀ ਕਹਿੰਦਾ ਰਿਹਾ ਕਿ ਪਾਕਿਸਤਾਨ ਦੇ ਵਿੱਚੋਂ ਕੁਝ ਲੋਕ ਇਸ ਤਰ੍ਹਾਂ ਸਥਿਰ ਕਰਨਾ ਚਾਹੁੰਦੇ ਨੇ, ਹਾਲਾਂਕਿ ਪਾਕਿਸਤਾਨੀ ਉਹਨਾਂ ਦੇ ਘਰੇ ਬੈਠੇ ਰਹੇ। ਇਹ ਚੀਜ਼ਾਂ ਪਾਕਿਸਤਾਨ ਨੇ ਕੀਤੀਆਂ ਨੇ। ਕਿ ਮੌੜ ਬੰਬ ਧਮਾਕਾ ਵੀ ਪਾਕਿਸਤਾਨ ਨੇ ਕੀਤਾ ਵਾ? ਕਿ ਜਿਹੜੀ ਪੰਜਾਬ ਦੇ ਵਿੱਚ ਹੋਰ ਵੱਡੀਆਂ ਘਟਨਾਵਾਂ ਵਾਪਰੀਆਂ ਉਹ ਵੀ ਪਾਕਿਸਤਾਨ ਨੇ ਕੀਤੀਆਂ ਵਾ। ਸੋ ਸੇਮ ਪੈਟਰਨ ਚੱਲ ਰਿਹਾ ਭਗਵੰਤ ਮਾਨ ਸਾਹਿਬ ਦਾ। ਹੁਣ ਸਮਰਥਕਾਂ ਨੂੰ ਗੱਲ ਤਾਂ ਥੋੜ੍ਹੀ ਜਿਹੀ ਚੁਭੂਗੀ, ਪਰ ਭਗਵੰਤ ਮਾਨ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪਾਕਿਸਤਾਨ ਦੇ ਨਾਲ ਪੰਜਾਬ ਦੇ ਭਾਰਤ ਦਾ ਜਦੋਂ ਵਪਾਰ ਚੱਲਦਾ ਸੀ ਤੇ ਪੰਜਾਬ ਦਾ 4000 ਕਰੋੜ ਰੁਪਏ ਦਾ ਵਪਾਰ ਚੱਲਦਾ ਸੀ ਪਾਕਿਸਤਾਨ ਦੇ ਨਾਲ ਜਦੋਂ ਇਹ ਬੰਦ ਹੋਇਆ। ਤੇ ਉਹਦੇ ਵਿੱਚੋਂ ਪੰਜਾਬ ਨੂੰ ਜੇ ਸ਼ੁੱਧ ਮੁਨਾਫਾ ਕੱਢੀਏ ਤਾਂ 1200 ਕਰੋੜ ਦਾ ਅੰਦਾਜ਼ਾ ਹੈ, ਇੱਕ ਮੋਟਾ ਜਿਹਾ ਅੰਦਾਜ਼ਾ ਹੈ। ਤੇ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਜਿਹੜੀ ਸਾਡੀ ਇੱਥੇ ਸਬਜ਼ੀਆਂ ਸੜਕਾਂ ਤੇ ਰੁਲਦੀਆਂ, ਅਸੀਂ ਆਲੂ ਗੰਢੇ ਜੀਟੀ ਰੋਡਾਂ ਤੇ ਲਾਉਣ ਨੂੰ ਥਾਂ ਨਹੀਂ ਹੁੰਦਾ ਕਈ ਵਾਰੀ, ਤੇ ਉਹੀ ਉੱਥੇ ਸਾਨੂੰ ਕਾਫੀ ਮਹਿੰਗਾ ਵਿਕ ਸਕਦਾ ਸਾਡਾ ਆਲੂ, ਸਾਡੀ ਗੋਭੀ ਵਿਕ ਸਕਦੀ, ਸਾਡੇ ਟਮਾਟਰ ਜਿਹੜੇ ਅਸੀਂ ਸਿੱਟਦੇ ਹਾਂ ਦਰਿਆਵਾਂ ਦੇ ਵਿੱਚ ਉਹ, ਤੇ ਉਧਰੋਂ ਜਿਹੜਾ ਸਾਨੂੰ ਸੀਮੈਂਟ ਇੱਥੇ ਮਹਿੰਗਾ ਮਿਲਦਾ ਉਧਰੋਂ ਉਹ ਆ ਸਕਦਾ। ਪਤਾ ਨਹੀਂ ਮਾਨ ਸਾਹਿਬ ਕਿਹੜੇ ਲੌਜਿਕ ਦੇ ਨਾਲ ਕਹਿ ਰਹੇ ਨੇ ਕਿ ਇਹ ਠੀਕ ਹੈ ਉੱਥੋਂ ਨਸ਼ੀਲਾ ਪਦਾਰਥ ਆਉਂਦਾ, ਪਰ ਮਾਨ ਸਾਹਿਬ ਉਹਦੇ ਲਈ ਤੁਸੀਂ ਕੇਂਦਰ ਨੂੰ ਵੀ ਤਾਂ ਕਹੋ ਨਾ ਕਿ ਭਾਈ ਉਹ ਸਰਹੱਦ ਤੁਹਾਡੇ ਕੋਲੇ ਆ, ਉਹਦੀ ਰਾਖੀ ਕਰੋ। ਜਿਹੜਾ ਕੋਈ ਉਧਰੋਂ ਸਿੱਟਦਾ ਉਹਨੂੰ ਜਿਵੇਂ ਨਜਿੱਠਣਾ ਚਾਹੁੰਦੇ ਉਵੇਂ ਨਜਿੱਠੋ। ਸੋ ਹਥਿਆਰ ਭੇਜੀ ਜਾਂਦੇ ਹੋ, ਨਸ਼ੀਲੇ ਪਦਾਰਥ, ਇਹ ਸਭ ਮੇਨਟੇਨ ਕੀਤਾ ਜਾਂਦਾ। ਤੁਹਾਡੇ ਕੋਲੇ ਪੁਲਿਸ ਆ, ਤੁਹਾਡੇ ਕੋਲੇ ਏਜੰਸੀਜ਼ ਨੇ, ਕੇਂਦਰ ਕੋਲੇ ਫੌਜ ਹੈ, ਕੇਂਦਰ ਕੋਲੇ ਏਜੰਸੀਜ਼ ਨੇ, ਰੋਕਣਾ ਕਿਹਨੇ ਹੈ? ਕਦੇ ਵਪਾਰਾਂ ਨਾਲ ਵੀ ਦੇਸ਼ਾਂ ਨੂੰ ਘਾਟੇ ਪੈਂਦੇ ਸੁਣੇ ਆ। ਸੋ ਸਮਝੋ ਬਾਹਰ ਹੈ ਕਿ ਇਹ ਮੁੱਖ ਮੰਤਰੀ ਸਾਹਿਬ ਹੁਣ ਇਸ ਪਾਸੇ ਕਿਉਂ ਚੱਲ ਪਏ ਨੇ, ਪਰ ਇਹਨਾਂ ਨੂੰ
ਪੰਜਾਬ ਕਿਉਂਕਿ ਖੇਤੀ ਆਧਾਰਿਤ ਸੂਬਾ ਹੈ। ਪੰਜਾਬ ਦੇ ਵਿੱਚ ਜੇ ਕੋਈ ਦੂਜੀ ਇੰਡਸਟਰੀ ਦਾ ਚਲੋ ਆਪਾਂ ਉਹਦੇ ਜੇ ਉਹਨਾਂ ਨੂੰ ਰੈਗੂਲੇਟ ਨਹੀਂ ਕੀਤਾ ਜਾਂਦਾ, ਉਹਦੀ ਚੈਕਿੰਗ ਨਹੀਂ ਕੀਤੀ ਜਾਂਦੀ, ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਪ੍ਰਦੂਸ਼ਣ ਬਹੁਤ ਹੈ। ਪਰ ਪੰਜਾਬ ਦੇ ਵਿੱਚ ਖੇਤੀ ਆਧਾਰਿਤ ਉਦਯੋਗ ਨੂੰ ਤਾਂ ਵਿਕਸਿਤ ਕੀਤਾ ਜਾ ਸਕਦਾ ਨਾ। ਤੁਸੀਂ ਕਦੇ ਹਬੋਰ ਏਰੀਏ ਵੱਲ ਨਹੀਂ ਜਾਓ, ਤੁਹਾਨੂੰ ਉੱਥੇ ਨਾ ਜਿਹੜੀ ਆਪਣੀ ਕਿੰਨੂ ਹੈ, ਇਹਦਾ ਜਿਹੜਾ ਜੂਸ ਕੱਢਦੇ ਆ ਉਹ ਇੰਡਸਟਰੀ ਮਿਲੂਗੀ, ਤੇ ਪਿਛਲੇ ਸਮੇਂ ਦੇ ਵਿੱਚ ਉਹ ਇੰਡਸਟਰੀ ਕਾਫੀ ਵਧੀ ਫੁੱਲੀ, ਪਰ ਕੈਪਟਨ ਦੇ ਸਰਕਾਰ ਦੇ ਰਾਜ ਦੇ ਵਿੱਚ ਹੀ ਉਹ ਡਾਵਾਂਡੋਲ ਹੋਣੀ ਸ਼ੁਰੂ ਹੋ ਗਈ। ਹੁਣ ਉਹ ਤਕਰੀਬਨ ਬੰਦ ਹੈ। ਉਹਨੂੰ ਚਾਲੂ ਕੀਤਾ ਜਾ ਸਕਦਾ ਹੈ, ਉੱਥੋਂ ਪੈਸਾ ਕਮਾਇਆ ਜਾ ਸਕਦਾ ਹੈ। ਦੁਆਬੇ ਦੇ ਵਿੱਚ ਕਿੰਨੀ ਸਬਜ਼ੀ ਹੁੰਦੀ ਆ, ਆਪਾਂ ਦੇਖਿਆ ਦੁਆਬੇ ਦਾ ਏਰੀਆ, ਦੁਆਬੇ ਦੇ ਵਿੱਚ ਤਾਂ ਲੋਕ ਹੁਣ ਤੁਸੀਂ ਯਕੀਨ ਨਹੀਂ ਕਰਨਾ, ਸਟ੍ਰਾਬੇਰੀ ਲਾਉਂਦੇ ਨੇ, ਸਟ੍ਰਾਬੇਰੀ ਦੀ ਖੇਤੀ ਕਰਦੇ ਨੇ। ਮੈਨੂੰ ਲੱਗਦਾ ਹੋਰ ਅੱਗੇ ਵੀ ਹੋ ਗਿਆ ਹੋਣਾ ਕੰਮ। ਪੈਕਿੰਗ ਕਰਕੇ ਉਹ ਦਿੱਲੀ ਦੇ ਵਿੱਚ ਭੇਜਦੇ ਨੇ। ਕਈ ਇਹੋ ਜਿਹੇ ਜਿਹੜੇ ਪਰਸਨਲ ਤੌਰ ਤੇ ਵੀ ਕਿਸਾਨ ਜਾਣਦੇ ਨੇ, ਜਿਨ੍ਹਾਂ ਦੀ ਪੈਕਿੰਗ ਚੰਡੀਗੜ੍ਹ ਵੀ ਜਾਂਦੀ ਹੈ ਸਟ੍ਰਾਬੇਰੀ ਦੀ, ਦਿੱਲੀ ਵੀ ਜਾਂਦੀ ਹੈ, ਪੰਚਕੂਲਾ ਵੀ ਜਾਂਦੀ ਹੈ, ਵੱਡੀਆਂ ਮੰਡੀਆਂ ਦੇ ਵਿੱਚ। ਇੱਥੇ ਤੱਕ ਕਿ ਕਈ ਜੈਪੁਰ ਤੱਕ ਵੀ ਭੇਜਦੇ ਨੇ। 4-4 ਕਿਸਾਨ ਭਰਾ ਇਕੱਠੇ ਹੋ ਕੇ ਨਾ, ਉਹ ਕਿਉਂਕਿ ਜੈਪੁਰ ਦੂਰ ਬਹੁਤ ਆ, ਦਾ ਖਰਚਾ ਬੜਾ, ਪਰ ਉੱਥੇ ਰੇਟ ਇੰਨਾ ਕੁ ਮਿਲ ਜਾਂਦਾ ਕਿ ਖਰਚਾ ਤੁਹਾਨੂੰ ਦੁਖਦਾ ਨਹੀਂਗਾ, ਤਾਂ ਉੱਥੇ ਭੇਜੀ ਜਾ ਸਕਦੀ ਹੈ। ਹੁਣ ਦੇਖੋ ਜ਼ਿਮੀਂਦਾਰ ਆਪਣੇ ਪੱਧਰ ਤੇ ਕਰ ਰਹੇ, ਤੇ ਸਰਕਾਰਾਂ ਕਿਉਂ ਨਹੀਂ? ਸਾਨੂੰ ਖੇਤੀ ਆਧਾਰਿਤ ਉਦਯੋਗ ਵਿਕਸਿਤ ਕਰਨਾ ਚਾਹੀਦਾ। ਸਾਡਾ ਮਾਰਕਫੈਡ ਆ, ਸਾਡੇ ਕੋਲੇ ਵੇਰਕਾ ਆ। ਅਸੀਂ ਪਾਕਿਸਤਾਨ ਦੇ ਥਰੂ ਮਿਡਲ ਈਸਟ ਤੱਕ ਵੀ ਪਹੁੰਚ ਕਰ ਸਕਦੇ ਹਾਂ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਗੱਲਾਂ ਔਨ ਦੀ ਰਿਕਾਰਡ ਨੇ, ਕਿ ਜੇਕਰ ਤੁਹਾਡੀ ਭੋਜਨ ਦੇ ਪਦਾਰਥਾਂ ਦੀ ਤੁਸੀਂ ਉਹਦੇ ਵਿੱਚੋਂ ਥੋੜ੍ਹੀ ਜਿਹੀ ਸੋਧ ਕਰ ਲਓ, ਖਾਦਾਂ ਬੀਜਾਂ ਨੂੰ ਥੋੜ੍ਹਾ ਜਿਹਾ ਘਟਾ ਲਓ, ਉਹਦੀ ਗੁਣਵੱਤਾ ਵਧਾ ਲਓ, ਤਾਂ ਮਿਡਲ ਈਸਟ ਦੇ ਵਿੱਚ ਤੁਸੀਂ ਜਿੰਨਾ ਚਾਹੋ ਓਨਾ ਹੀ ਖਾਣਯੋਗ ਪਦਾਰਥ ਭੇਜ ਸਕਦੇ ਹੋ। ਇਹ ਗੱਲਾਂ ਔਨ ਦੀ ਰਿਕਾਰਡ ਨੇ। ਔਰ ਬਕਾਇਦਾ ਜਦੋਂ ਭਗਵੰਤ ਮਾਨ ਸਾਹਿਬ ਆਏ ਸੀ, ਤਾਂ ਬਹੁਤ ਸਾਰੇ ਮਾਹਰਾਂ ਨੇ ਇਹਨਾਂ ਨੂੰ ਸੁਝਾਅ ਦਿੱਤਾ ਸੀਗਾ ਕਿ ਤੁਸੀਂ ਪੈਰਵਾਈ ਕਰੋ, ਕਿ ਅਸੀਂ ਵਾਹਗਾ ਅਟਾਰੀ ਖੋਲ੍ਹਣਾ ਚਾਹੁੰਦੇ ਹਾਂ, ਤੇ ਉੱਥੋਂ ਅਸੀਂ ਗਾਂਹ ਅੱਗੇ ਵਧਣਾ ਚਾਹੁੰਦੇ ਹਾਂ। ਸੋ ਇਹ ਮੌਕੇ ਪੈਦਾ ਕਰਨੇ ਪੈਣਗੇ। ਆਹ ਜਿਹੜਾ ਬਿਆਨ ਆ ਮਾਨ ਸਾਹਿਬ ਦਾ, ਇਹਦੇ 'ਚੋਂ ਤਾਂ ਰਾਸ਼ਟਰਵਾਦ ਹੀ ਝਲਕ ਰਿਹਾ, ਹੋਰ ਕੁਛ ਨਹੀਂਗਾ। ਸੋ ਜੇ ਖੇਤੀ ਨੂੰ ਪ੍ਰਫੁੱਲਿਤ ਕਰਨਾ, ਜੇ ਅਸੀਂ ਚਾਹੁੰਦੇ ਹਾਂ ਕਿ ਐਸੀ ਖੇਤੀ ਹੋਣੀ ਚਾਹੀਦੀ ਹੈ, ਤਾਂ ਸਾਨੂੰ ਇਸ ਪਾਸੇ ਧਿਆਨ ਨਹੀਂ, ਤਵੱਜੋ ਦੇਣ ਦੀ ਲੋੜ ਹੈ। ਧਿਆਨ ਤਾਂ ਇਹ ਹੁੰਦਾ ਕਿ ਚਲੋ ਦੇਖਾਂਗੇ, ਕਰਾਂਗੇ। ਤਵੱਜੋ ਇਹ ਹੁੰਦਾ ਕਿ ਪਹਿਲ ਦੇ ਆਧਾਰ ਤੇ ਸਾਨੂੰ ਇਹ ਚੀਜ਼ਾਂ ਦੇ ਵੱਲ ਦੇਖਣਾ ਚਾਹੀਦਾ। ਔਰ ਤੁਸੀਂ ਕਦੇ ਉੱਧਰ ਜਾਓ, ਗੁਰਦਾਸਪੁਰ ਜਾਂ ਵਾਹਗਾ ਅਟਾਰੀ ਤੇ ਅੰਮ੍ਰਿਤਸਰ ਸਾਹਿਬ ਕਦੇ ਜਾਓ, ਉੱਥੇ ਜਿਹੜੇ ਢਾਬਿਆਂ ਵਾਲੇ ਸੀ, ਜਿਹੜੇ ਹੋਟਲ ਵਾਲੇ ਸੀ, ਜਿਹੜੇ ਟਰੱਕਰ ਭਰਾ ਸੀ, ਜਿਹੜੇ ਵੈਲਡਿੰਗ ਦੀਆਂ ਜਾਂ ਹੋਰ ਨਿੱਕੀਆਂ ਮੋਟੀਆਂ ਸਪੇਅਰ ਪਾਰਟ ਵਾਲੀਆਂ ਦੁਕਾਨਾਂ ਵਾਲੇ ਸੀ, ਉਹਨਾਂ ਨੂੰ ਜਾ ਕੇ ਵੇਖੋ, ਜਾ ਕੇ ਪੁੱਛੋ ਉਹਨਾਂ ਨੂੰ ਕੀ ਹਾਲ ਆ ਉਹਨਾਂ ਦਾ। ਜਦੋਂ ਬਾਰਡਰ ਚੱਲਦਾ ਸੀ, ਉਦੋਂ ਰੇਹੜੀ ਦੇ ਜੂਸ ਦੀ ਰੇਹੜੀ ਲਾਉਣ ਵਾਲਾ ਵੀ ਹੱਥ ਨੇ ਜੇਬ ਭਰ ਕੇ ਘਰੇ ਲੈ ਜਾਂਦਾ ਸੀ। ਹੁਣ ਬਾਰਡਰ ਬੰਦ ਹੈ, ਤੇ ਲੋਕਾਂ ਦੇ ਰਿਜ਼ਕ ਤੇ ਵੀ ਤਾਂ ਲੱਤ ਵੱਜੀ ਹੈ। ਸੋ ਇਸ ਕਰਕੇ ਇਹ ਪੰਜਾਬ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ। ਅਗਲੀ ਗੱਲ ਜਾਂਦੇ ਪੱਕੇ ਮੋਰਚੇ ਦੀ ਕਰੀਏ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਣੇ ਹੋਰ ਸਿੱਖ ਮਸਲਿਆਂ ਸੰਬੰਧੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਤੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਕੂਚ ਕਰਨ ਦਾ ਯਤਨ ਕਰਨ ਸਮੇਂ ਇਸ ਜਿਹੜੇ ਪੱਕੇ ਮੋਰਚੇ ਦੇ ਵਿੱਚ ਸੰਗਤ ਬੈਠੀ ਹੈ ਤੇ ਪੁਲਿਸ ਹੈ, ਉਹਦੇ ਵਿਚਾਲੇ ਟਕਰਾਅ ਹੋ ਗਿਆ ਸੀ, ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ। ਚੰਡੀਗੜ੍ਹ ਦੀਆਂ ਬਰੂਹਾਂ ਤੇ ਹੁਣ 2 ਬੁਲਟ ਪ੍ਰੂਫ ਟਰੈਕਟਰਾਂ ਸਣੇ ਰੇਤੇ ਦੇ ਨਾਲ ਭਰੇ 4 ਵੱਡੇ ਟਿੱਪਰ ਵੀ ਖੜੇ ਕਰ ਦਿੱਤੇ ਨੇ, ਤਾਂ ਜੋ ਸੰਗਤ ਬੈਰੀਕੇਡ ਤੋੜ ਕੇ ਚੰਡੀਗੜ੍ਹ ਦੇ ਵਿੱਚ ਦਾਖਲ ਨਾ ਹੋ ਸਕੇ। ਸੋ ਉਸ ਤੋਂ ਬਾਅਦ ਦੁਪਹਿਰ ਕੌਮੀ ਇਨਸਾਫ ਮੋਰਚੇ ਦੇ ਬੈਨਰ ਹੇਠ ਅਵਤਾਰ ਸਿੰਘ ਫੂਲੇਵਾਲ ਦੀ ਅਗਵਾਈ ਵਾਲੇ ਜਿਹੜਾ 31 ਮੈਂਬਰੀ ਵਫਦ ਸੀਗਾ, ਉਹਨੇ ਚੰਡੀਗੜ੍ਹ ਦੀ ਵਿੱਚ ਵਧਣ ਦਾ ਯਤਨ ਕੀਤਾ, ਪਰ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ, ਰਾਹ ਡੱਕ ਲਿਆ। ਰੋਕ ਕੇ ਜਾਣ ਤੇ ਇਹ ਜਿਹੜੇ ਸੰਗਤ ਸੀਗੀ ਉੱਥੇ ਸ਼ਾਂਤਮਈ ਧਰਨੇ ਤੇ ਬਹਿ ਗਈ। ਕਰੀਬ 2 ਘੰਟੇ ਬਾਅਦ ਸਾਰੇ ਧਰਨਾਕਾਰੀ ਮੁੜ ਪੱਕੇ ਮੋਰਚੇ ਵਾਲੀ ਥਾਂ ਤੇ ਚਲੇ ਗਏ। ਉਸ ਤੋਂ ਬਾਅਦ ਹੁਣ ਦੱਸਦੇ ਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਛੋਟੇ ਰਸਤੇ ਜਾਂਦੇ ਆ, ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ। ਮਤਲਬ ਚੰਡੀਗੜ੍ਹ ਹੁਣ ਤੁਹਾਡੇ ਲਈ ਦਿੱਲੀ ਵਾਂਗ ਹੈ। ਜਿਵੇਂ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਕਿੱਲ, ਮੇਖਾਂ, JCB, ਟਿੱਪਰ, ਟਰਾਲੇ ਭਰ ਕੇ ਵੱਡੇ ਪੱਥਰ ਖੜੇ ਕਰ ਦਿੱਤੇ ਸੀ, ਤਾਂ ਠੀਕ ਉਸੇ ਤਰ੍ਹਾਂ ਦਾ ਹੁਣ ਪੈਟਰਨ ਇੱਥੇ ਹੈ। ਤੇ ਇਹ ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਸੁਰੱਖਿਆ ਜਿਹੜੀ ਵਧਾਈ ਹੈ। ਬੁਲਟ ਪ੍ਰੂਫ ਟਰੈਕਟਰ ਖੜੇ ਕੀਤੇ ਨੇ, ਰੇਤੇ ਨਾਲ ਭਰੇ ਟਿੱਪਰ ਖੜੇ ਕੀਤੇ ਨੇ, ਜੋ ਬੈਰੀਕੇਟਿੰਗ ਕੀਤੀ ਹੈ, ਤਾਂ ਇਹ ਪੰਜਾਬ ਸਰਕਾਰ ਦੇ ਹੁਕਮਾਂ ਤੇ ਹੋਈ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਦੇ ਨਾਲ ਅਮਰੀਕਾ ਦੀਆਂ ਖਾਸ ਤੇ ਅਹਿਮ ਜਾਣਕਾਰੀਆਂ ਤੋਂ ਕਰਵਾਇਆ ਜਾਊਗਾ ਜਾਣੂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।